ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ। ਹਰਜੋਤ ਸਿੰਘ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 7 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਰ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੇ ਨਾਲ ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ, I-5 ਦੇ ਐਗਜ਼ਿਟ 538 ਤੇ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰ ਰੈਂਟ ਦੇ ਲਈ ਮੌਜੂਦ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ ਰੌਨ ਕਿਲੋ ਡਰਾਈਵ ਫਰੈਜ਼ਨੋ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 'ਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਕਹਿੰਦੇ ਪਏ ਜਿਹੜੀ ਡਿਕਸੀ ਫਾਇਰ ਆ, ਇਹ ਇੱਕ ਤਰ੍ਹਾਂ ਨਾਲ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ ਜਿਹੜੀ ਆ ਇਹ ਬਣਨ ਜਾ ਰਹੀ ਹੈਗੀ ਆ। ਡਿਕਸੀ ਫਾਇਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਹੁਣ ਤੱਕ 9,14,655 ਏਕੜ ਜਿਹਦੇ ਨਾਲ ਸੜ ਕੇ ਸਵਾਹ ਹੋ ਗਏ ਆ। 58% ਸਿਰਫ ਕੰਟੇਨਡ ਹੋਈ ਆ। ਇਸ ਤੋਂ ਪਹਿਲਾਂ ਜੇ ਦੇਖਿਆ ਜਾਵੇ, ਕਹਿੰਦੇ ਅਗਸਤ ਕੰਪਲੈਕਸ ਦੇ ਵਿੱਚ 1,32,648 ਏਕੜ ਸੰਨ 2020 'ਚ ਉਸ ਅੱਗ 'ਚ ਸੜੇ ਸੀ। ਡਿਕਸੀ ਫਾਇਰ ਜੁਲਾਈ 14 ਨੂੰ ਸਟਾਰਟ ਹੋਈ। 54 ਦਿਨਾਂ ਦੇ ਲਈ ਹਜੇ ਤੱਕ ਵੀ ਇਹ ਐਕਟਿਵ ਹੈਗੀ ਆ। 1282 ਜਿਹੜੀਆਂ ਸਟਰਕਚਰਸ ਹੈਗੀਆਂ ਸੜ ਕੇ ਸਵਾਹ ਹੋ ਚੁੱਕੀਆਂ ਆ। ਜੇ ਪਿਛਲੇ ਸਾਲਾਂ ਦੇ ਦੌਰਾਨ ਕੈਲੀਫੋਰਨੀਆ ਦੀਆਂ 20 ਸਭ ਤੋਂ ਵੱਡੀਆਂ ਜਿਹੜੀਆਂ ਅੱਗਾਂ ਆ ਉਹਨਾਂ ਨੂੰ ਦੇਖਿਆ ਜਾਵੇ, ਸੰਨ 1932 ਤੋਂ ਲੈ ਕੇ ਹੁਣ ਤੱਕ 17 ਜਿਹੜੀਆਂ ਸੰਨ 2000 ਤੋਂ ਬਾਅਦ ਸ਼ੁਰੂ ਹੋਈਆਂ ਹੈਗੀਆਂ। 11 ਸਿਰਫ ਸੰਨ 2016 'ਚ ਅਤੇ 5 2020 'ਚ ਅਤੇ 3 ਜਿਹੜੀਆਂ ਆ ਇਸ ਸਾਲ ਦੇ ਵਿੱਚ। ਸੋਮਵਾਰ ਤੱਕ ਕਾਲਡੋਰ ਫਾਇਰ ਜਿਹੜੀ ਆ ਉਸ ਨਾਲ 2,16,358 ਏਕੜ ਸੜ ਕੇ ਸਵਾਹ ਹੋ ਚੁੱਕੇ ਆ। 44% ਉਹ ਕੰਟੇਨਡ ਹੈਗੀ ਆ। ਸੋ ਸਿਚੁਏਸ਼ਨ ਕਾਫੀ ਜਿਹੜੀ ਹਜੇ ਵੀ ਬੈਡ ਹੈਗੀ ਆ। ਵੱਖ-ਵੱਖ ਜਗ੍ਹਾ 'ਤੇ ਅੱਗਾਂ ਲੱਗੀਆਂ। ਜੇ ਨੈਸ਼ਨਲੀ ਗੱਲ ਕਰਦੇ ਜਾਈਏ, 81 ਅੱਗਾਂ ਜਿਹੜੀਆਂ ਵਾਈਲਡ ਫਾਇਰਸ ਆ ਇਸ ਟਾਈਮ ਲੱਗੀਆਂ ਪੂਰੇ ਅਮਰੀਕਾ ਦੇ ਵਿੱਚ, ਜਿਹਦੇ ਨਾਲ 2.8 ਮਿਲੀਅਨ ਏਕੜ ਸੜ ਕੇ ਸਵਾਹ ਹੋ ਚੁੱਕੇ ਆ। ਨੈਸ਼ਨਲ ਇੰਟਰ ਏਜੰਸੀ ਫਾਇਰ ਸੈਂਟਰ ਨੇ ਇਹ ਦੱਸਿਆ ਹੈਗਾ। ਆਈਡਾਹੋ 'ਚ 20 ਲੱਗੀਆਂ, ਮੋਂਟਾਨਾ 'ਚ 19 ਲੱਗੀਆਂ ਹੈਗੀਆਂ। ਜੀ ਬਿਲਕੁਲ। ਸੋ ਇਹ ਇਸ ਲਈ ਸਭ ਤੋਂ ਵੱਡੀ ਆ ਕਿਉਂਕਿ ਇਹ ਸਿੰਗਲ ਫਾਇਰ ਲਾਸਟ ਈਅਰ ਵੀ ਜਿਹੜੀਆਂ ਅੱਗਾਂ ਲੱਗੀਆਂ ਸੀ ਉਹ ਮਿਲੀਅਨ ਏਕੜ ਤੋਂ ਵੀ ਉੱਤੇ ਚਲੇ ਗਈ ਸੀ, ਪਰ ਉਹ ਕੰਪਲੈਕਸ ਫਾਇਰ ਸੀ। ਕੰਪਲੈਕਸ ਫਾਇਰ ਉਹਨੂੰ ਆਖਿਆ ਜਾਂਦਾ ਜਦੋਂ 2-3 ਅੱਗਾਂ ਇਕੱਠੀਆਂ ਜਿਹੜੀਆਂ ਆ ਉਹ ਮਿਲ ਕੇ ਇੱਕ ਵੱਡੀ ਅੱਗ ਜਿਹੜੀ ਉਹ ਬਣ ਜਾਂਦੀ। ਡਿਕਸੀ ਫਾਇਰ ਇੱਕ ਥਾਂ ਤੋਂ ਸ਼ੁਰੂ ਹੋਈ ਆ, ਉਹੀ ਅੱਗੇ ਤੋਂ ਅੱਗੇ ਜਿਹੜੀ ਆ ਉਹ ਵੱਧਦੀ ਜਾ ਰਹੀ ਹੈਗੀ ਆ। ਅਤੇ ਜਿਸ ਰਫਤਾਰ ਨਾਲ ਵੱਧ ਰਹੀ ਆ, ਸੋ ਇਹ ਵਾਕਿਆ ਹੀ ਰਿਕਾਰਡ ਤੋੜ ਜਿਹੜਾ ਹੈ ਉਸ ਪਾਸੇ ਵੱਲ ਨੂੰ ਵੱਧਦੀ ਜਾ ਰਹੀ ਆ। ਸੋ ਦੇਖੋ ਆਉਣ ਵਾਲੇ ਸਮੇਂ 'ਚ ਕੀ ਆ, ਪਰ ਆਹ ਵਾਲੇ ਹਫਤੇ ਦੇ ਵਿੱਚ ਹਰਜੋਤ ਸਿੰਘ ਜੀ ਗਰਮੀ ਕਾਫੀ ਜਿਹੜੀ ਉਹ ਰਹਿਣ ਵਾਲੀ ਆ। ਸੋ ਹੀਟ ਵੇਵ ਜਿਹੜੀ ਉਹ ਫਿਰ ਆ। ਉੱਦਾਂ ਦੇਖੋ ਸਤੰਬਰ ਦਾ ਮਹੀਨਾ ਜਿਹੜਾ ਉਹ ਚੱਲ ਰਿਹਾ ਆ, ਫਾਲ ਦਾ ਸੀਜ਼ਨ ਜਿਹੜਾ ਆ ਜਾਂਦਾ ਅਤੇ ਥੋੜ੍ਹੀ ਠੰਡਕ ਮੌਸਮ ਦੇ ਵਿੱਚ ਆ ਜਾਂਦੀ ਆ, ਪਰ ਹਾਲ ਦੀ ਘੜੀ ਅਜੇ ਉਹ ਗਾਇਬ ਆ।
ਅਗਲੀ ਗੱਲ ਕਰਦੇ ਜਾਈਏ, ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਕਤਰ ਦੋਹਾ ਦੇ ਵਿੱਚ ਜਿਹੜੇ ਉਹ ਪਹੁੰਚੇ ਨੇ। ਉੱਧਰ 4 ਹੋਰ ਅਮਰੀਕੀਆਂ ਨੂੰ ਜਿਹੜਾ ਅਫਗਾਨਿਸਤਾਨ ਤੋਂ ਕਹਿੰਦੇ ਆ ਵੀ ਉੱਥੋਂ ਸੁਰੱਖਿਅਤ ਕੱਢਿਆ ਗਿਆ ਆ। ਇਸ ਵਾਰ ਕਹਿੰਦੇ ਵੀ ਇਹਨਾਂ 4 ਅਮਰੀਕੀਆਂ ਨੂੰ ਕੱਢਣ ਦੇ ਲਈ ਜਿਹੜਾ ਸੜਕ ਦਾ ਲੈਂਡ ਰਾਊਟ ਜਿਹੜਾ ਆ ਉਹ ਵਰਤਿਆ ਗਿਆ ਸੀਗਾ, ਜਿਹੜਾ ਸਟੇਟ ਡਿਪਾਰਟਮੈਂਟ ਨੇ ਜਿਹੜਾ ਉਸ ਦੇ ਵਿੱਚ ਮਦਦ ਕੀਤੀ ਸੀ। ਹੁਣ ਤੱਕ 1,24,000 ਲੋਕਾਂ ਨੂੰ ਜੁਲਾਈ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਅਫਗਾਨਿਸਤਾਨ ਤੋਂ ਕੱਢਿਆ ਜਾ ਚੁੱਕਾ ਆ। ਉੱਧਰ ਤਾਲਿਬਾਨ ਨੇ ਆਪਣੀ ਆਰਜੀ ਸਰਕਾਰ ਜਿਹੜੀ ਆ ਉਹ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਹੈਗਾ ਆ ਵੀ ਕੇਅਰ ਟੇਕਰ ਗਵਰਨਮੈਂਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਬਣਾ ਦਿੱਤੀ ਹੈ, ਅਤੇ ਕਹਿੰਦੇ ਵੀ ਜਿਹੜੀ ਪੱਕੀ ਸਰਕਾਰ ਆ ਉਸ ਨੂੰ ਜਲਦ ਹੀ ਜਿਹੜਾ ਆ ਉਹ ਤਿਆਰ ਕਰ ਦਿੱਤਾ ਜਾਊਗਾ। ਤਾਲਿਬਾਨ ਦਾ ਲੰਮੇ ਸਮੇਂ ਤੋਂ ਰਿਹਾ ਮੈਂਬਰ ਮੁੱਲਾ ਮੁਹੰਮਦ ਹਸਨ ਅਕੁੰਡ ਜਿਹੜਾ ਆ ਉਸ ਨੂੰ ਜਿਹੜਾ ਆ ਸ਼ੂਰਾ ਗਰੁੱਪ ਦਾ ਜਿਹੜਾ ਲੀਡਰ ਵੀ ਹੈਗਾ ਆ, ਲੀਡਰਸ਼ਿਪ ਕਾਊਂਸਲ ਦੇ ਲਈ ਜਿਹੜਾ ਉਸ ਨੂੰ ਮੁੱਖ ਤੌਰ ਦੇ ਉੱਤੇ ਰੱਖਿਆ ਗਿਆ ਆ। ਤਾਲਿਬਾਨ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਜਿਹੜਾ ਆ ਇੱਕ ਜਿਹੜਾ ਹਕੀਨੀ ਨੈਟਵਰਕ ਆ ਉਸ ਦੇ ਉੱਤੇ ਜਿਹੜਾ ਇਹ ਦੱਸ ਦਿੱਤਾ ਆ। ਸੋ ਇਹ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਇਹ ਬਣਦਾ ਹੈਗਾ। ਹਕੀਨੀ ਨੈਟਵਰਕ US ਦੇ ਦੁਆਰਾ ਇਸ ਨੂੰ ਅੱਤਵਾਦੀ ਗਰੁੱਪ ਜਿਹੜਾ ਉਹ ਐਲਾਨਿਆ ਗਿਆ ਹੈਗਾ ਆ। ਇਹ ਤਾਲਿਬਾਨ ਅਤੇ ਅਲ-ਕਾਇਦਾ ਦੇ ਨਾਲ ਮਿਲ ਕੇ ਜਿਹੜਾ ਉਹ ਚੱਲਦਾ ਰਿਹਾ ਆ। ਇਹਦੇ ਜਿਹੜੇ 2 ਮੁੱਖ ਕੰਮ ਕਰਨ ਵਾਲੇ ਆ ਉਹਨਾਂ ਨੂੰ ਵੀ ਜਿਹੜਾ ਆ ਇਸ ਦੇ ਵਿੱਚ ਮੌਕਾ ਦਿੱਤਾ ਗਿਆ ਹੈ। ਮੁੱਲਾ ਬਰਾਦਰ ਜਿਸ ਦਾ ਕਾਫੀ ਨਾਮ ਪਿਛਲੇ ਦਿਨਾਂ ਦੇ ਵਿੱਚ ਚੱਲਿਆ ਸੀਗਾ, ਉਹ ਤਾਲਿਬਾਨ ਦੇ ਪੋਲੀਟੀਕਲ ਬਿਊਰੋ ਦਾ ਕਹਿੰਦੇ ਆ ਵੀ ਉਹ ਹੈੱਡ ਰਹੇਗਾ। ਅਤੇ ਜਿਹੜੀ ਕਤਰ ਦੇ ਵਿੱਚ ਪੀਸ ਟਾਕ ਹੋਈ ਸੀਗੀ ਤਾਲਿਬਾਨ ਦੇ ਨਾਲ ਅਮਰੀਕਾ ਦੇ ਜਰਨੈਲਾਂ ਦੀ, ਉਸ ਦਾ ਇਹ ਮੁੱਖ ਉਸ ਟਾਈਮ ਦੇ ਉੱਤੇ ਬੰਦਾ ਸੀਗਾ। ਸੋ ਇਹਨਾਂ ਨੇ ਹੁਣ ਆਰਜੀ ਜਿਹੜੀ ਸਰਕਾਰ ਆ ਉਹ ਤਿਆਰ ਕਰ ਦਿੱਤੀ ਹੈ। ਉੱਧਰ ਰੂਸ ਅਤੇ ਚੀਨ ਦੇ ਨਾਲ ਮਿਲ ਕੇ ਗੱਲਬਾਤ ਜਿਹੜੀ ਆ ਉਹਨਾਂ ਦੀ ਚੱਲ ਰਹੀ ਆ, ਅਤੇ ਖਬਰ ਇਹ ਆ ਰਹੀ ਆ ਵੀ ਇਹਨਾਂ ਨੂੰ ਜਿਹੜੀ ਹੁਣ ਤਿਆਰੀ ਆ ਕਿੱਦਾਂ ਜਿਹੜਾ ਲੜਨਾ ਹੈ ਜਾਂ ਹੋਰ ਕਹਿ ਲਓ ਜਾਂ ਕੀ ਆ, ਉਹ ਟ੍ਰੇਨਿੰਗ ਜਿਹੜੀ ਆ ਇਹ ਦੋਨੋਂ ਮੁਲਕ ਤਾਲਿਬਾਨ ਨੂੰ ਦੇਣਗੇ, ਅਤੇ ਸਰਵੇਲੈਂਸ ਕਿੱਦਾਂ ਕੀਤੀ ਜਾਂਦੀ ਆ ਉਸ ਦੀ ਵੀ ਕਹਿੰਦੇ ਆ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕੀਤੀ ਜਾਊਗੀ। ਸੋ ਉੱਧਰ ਤਾਲਿਬਾਨ ਦੇ ਵਿੱਚ ਹੀ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਫਗਾਨਿਸਤਾਨ ਦੇ ਵਿੱਚ ਔਰਤਾਂ ਜਿਹੜੀਆਂ ਉਹ ਬਾਹਰ ਆ ਕੇ ਪ੍ਰੋਟੈਸਟ ਜਿਹੜੀਆਂ ਉਹ ਕਰ ਰਹੀਆਂ ਨੇ ਤਾਲਿਬਾਨ ਦੇ ਜਿਹੜੇ ਆ ਰੂਲ ਆ ਉਸ ਦੇ ਖਿਲਾਫ। ਉਹ ਕਹਿੰਦੇ ਵੀ ਸਾਡੇ ਨਾਲ ਔਰਤਾਂ ਕਹਿ ਰਹੀਆਂ ਵੀ ਹੁਣ ਪੂਰਾ ਹੀ ਜਿਹੜਾ ਉਹ ਧੱਕਾ ਆ ਹੁਣ ਹੋਣ ਜਾ ਰਿਹਾ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦੀ ਜਿਹੜੀ ਲੇਕ ਔਰੋਵਿਲ ਆ ਉੱਥੋਂ ਆ ਰਹੀ ਆ। ਇੱਕ ਟਾਈਮ ਦੇ ਉੱਤੇ ਇਹ ਸਿਚੁਏਸ਼ਨ ਬਣੀ ਸੀ ਵੀ ਜਿਹੜੀ ਲੇਕ ਔਰੋਵਿਲ ਆ ਉਹਦੇ ਨਾਲ ਜੇ ਉਹਦਾ ਜਿਹੜਾ ਆ ਡੈਮ ਟੁੱਟ ਜਾਊਗਾ ਅਤੇ ਜੁਬਾ ਸਿਟੀ ਸੈਕਰਾਮੈਂਟੋ ਏਰੀਆ ਜਿਹੜਾ ਸਾਰਾ ਹੜ੍ਹ ਸਕਦਾ ਆ। ਹੁਣ ਇਹ ਸਿਚੁਏਸ਼ਨ ਬਣੀ ਆ, ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ ਡਰਾਊਟਸ ਦੇ ਨਾਲ ਜਿਹੜਾ ਲੇਕ ਔਰੋਵਿਲ ਦਾ ਰਿਜ਼ਰਵਾਇਰ ਲੈਵਲ ਆ ਉਹ 24% ਰਹਿ ਗਿਆ ਕਪੈਸਿਟੀ ਦਾ। ਇੰਨਾ ਲੋਐਸਟ ਆ ਇਹ ਸਤੰਬਰ 1977 ਦੇ ਵਿੱਚ ਹੋਇਆ ਸੀ। ਸੋ ਇੰਨੇ ਸਾਲਾਂ ਦੇ ਬਾਅਦ ਜਿਹੜਾ ਆ ਲੈਵਲ ਇੰਨਾ ਲੋ ਗਿਆ ਹੈਗਾ। ਲੇਕ ਔਰੋਵਿਲ ਜਿਹੜੀ ਆ ਬਿਊਟ ਕਾਉਂਟੀ ਦੇ ਵਿੱਚ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਹੈਗੀ ਆ, ਜਿਹੜੀ ਕਿ 60 ਕੁ ਮੀਲ ਸੈਕਰਾਮੈਂਟੋ ਤੋਂ ਦੂਰ ਹੈਗੀ ਆ। ਸੋ ਇਹਦੇ ਨਾਲ ਬਿਜਲੀ ਦਾ ਆਲੇ ਦੁਆਲੇ ਜਿਹੜੀ ਖੇਤੀਬਾੜੀ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਪਊਗਾ। ਇੱਕ ਤਾਂ ਅੱਗਾਂ ਵੀ ਲੱਗੀਆਂ ਸਭ ਤੋਂ ਡੈਡਲੀਐਸਟ ਜਿਹੜੀਆਂ ਹੈਗੀਆਂ, ਅਤੇ ਦੂਸਰਾ ਇੰਨਾ ਜ਼ਿਆਦਾ ਡਰਾਊਟ ਆ। ਸੋ ਕੈਲੀਫੋਰਨੀਆ ਜਿਹੜਾ ਆ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਆਉਣ ਜਾ ਰਿਹਾ ਹੈਗਾ। ਜੀ, ਗੱਲ ਕਰਦੇ ਜਾਈਏ ਅਗਲੀ ਜਿਹੜੀ ਟੈਕਸਸ ਦੇ ਗਵਰਨਰ ਐਬਟ ਉਹਨਾਂ ਨੇ ਜਿਹੜਾ ਵੋਟਿੰਗ ਰਿਸਟ੍ਰਿਕਸ਼ਨਸ ਦਾ ਬਿੱਲ ਆ ਉਸ ਦੇ ਉੱਤੇ ਹਸਤਾਖਰ ਜਿਹੜੇ ਉਹ ਕਰ ਦਿੱਤੇ ਆ, ਅਤੇ ਉਹ ਹੁਣ ਉੱਥੇ ਕਾਨੂੰਨ ਬਣ ਗਿਆ ਹੈਗਾ ਆ। ਇਸ ਬਿੱਲ ਦੇ ਤਹਿਤ ਜਿਹੜੇ 24 ਆਵਰ ਜਾਂ ਡਰਾਈਵ ਥਰੂ ਵੋਟਿੰਗ ਜਿਹੜੀਆਂ ਸੀਗੀਆਂ ਉਹਨਾਂ ਨੂੰ ਜਿਹੜਾ ਹੁਣ ਬੰਦ ਕਰ ਦਿੱਤਾ ਗਿਆ ਹੈ, ਉਹ ਹੁਣ ਬੈਨ ਹੋ ਗਏ ਆ। ਮੇਲ ਇਨ ਬੈਲਟਸ ਦੇ ਵਿੱਚ ਵੀ ਕਹਿੰਦੇ ਆ ਵੀ ਹੁਣ ਕੁਛ ਜਿਹੜੀਆਂ ਆ ਅੜਚਨਾ ਜਿਹੜੀਆਂ ਆ ਉਹ ਰਹਿਣ ਵਾਲੀਆਂ ਆ। ਸੋ ਜਿਹੜੇ ਡੈਮੋਕ੍ਰੇਟਸ ਆ ਉੱਥੋਂ ਦੇ ਉਹ ਇੱਕ ਵਾਰੀ ਸੂਬਾ ਹੀ ਜਿਹੜਾ ਛੱਡ ਕੇ ਉੱਥੋਂ ਭੱਜ ਗਏ ਸੀਗੇ ਵੀ ਕੋਰਮ ਜਿਹੜਾ ਉਹ ਪੂਰਾ ਨਾ ਹੋਵੇ, ਪਰ ਵਾਪਸ ਜਦੋਂ ਉਹ ਮਹੀਨੇ ਤੋਂ ਬਾਅਦ ਦੇ ਵਿੱਚ ਆਏ ਆ
ਤੇ ਤੁਰੰਤ ਹੀ ਸੈਸ਼ਨ ਦੇ ਵਿੱਚ ਇਹ ਜਿਹੜਾ ਬਿੱਲ ਆ ਉੱਥੇ ਪਾਸ ਹੋਇਆ ਤੇ ਅੱਜ ਜਿਹੜੇ ਟੈਕਸਸ ਦੇ ਰਿਪਬਲਿਕਨ ਗਵਰਨਰ ਗ੍ਰੈਗ ਐਬਟ ਆ ਉਹਨਾਂ ਨੇ ਇਸ ਬਿੱਲ ਦੇ ਉੱਤੇ ਆਪਣੇ ਸਾਈਨ ਕਰਕੇ ਇਸ ਨੂੰ ਕਾਨੂੰਨ ਦਾ ਰੂਪ ਜਿਹੜਾ ਉਹ ਦੇ ਦਿੱਤਾ ਹੈਗਾ ਆ। ਇਹ ਕਾਨੂੰਨ ਉਦੋਂ ਆਏ ਆ ਜਦੋਂ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਦੁਆਰਾ ਝੂਠ ਜਿਹੜਾ ਕਾਫੀ ਫੈਲਾਇਆ ਗਿਆ ਵੋਟਰ ਫਰਾਡ ਨੂੰ ਲੈ ਕੇ, ਜਿਹੜੇ ਉਹਨਾਂ ਦੇ ਜਿੰਨੇ ਵੀ ਕੇਸ ਸੀਗੇ ਸਾਰੇ ਹੀ ਅਦਾਲਤਾਂ ਦੇ ਵਿੱਚ ਖਾਰਜ ਹੋ ਗਏ। ਉਸ ਦੇ ਵਿੱਚ ਉਹਨਾਂ ਨੂੰ ਹਾਰ ਹੋਈ, ਪਰ ਉਸ ਦੇ ਬਾਵਜੂਦ ਵੀ ਇਹਨਾਂ ਦੇ ਜਿਹੜੇ ਝੂਠ ਫੈਲਾਉਣ ਦੇ ਬਾਵਜੂਦ ਵੀ ਇਹਨਾਂ ਨੇ ਫਿਰ ਵੀ ਜਿਹੜੀਆਂ ਵੋਟਰ ਰਿਸਟ੍ਰਿਕਟਿਵ ਲਾਜ਼ ਜਿਹੜੇ ਆ ਉਹ ਬਣਾ ਦਿੱਤੇ। ਇਸੇ ਹੀ ਤਰਜ਼ ਦੇ ਉੱਤੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਆਲਰੇਡੀ ਜਿਹੜੀਆਂ ਵੋਟਿੰਗ ਨੂੰ ਰਿਸਟ੍ਰਿਕਟ ਕਰਨ ਵਾਲੇ ਕਾਨੂੰਨ ਆ ਉਹ ਪਾਸ ਹੋ ਚੁੱਕੇ ਨੇ। ਜੀ, ਅਗਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਅਪਰੂਵਲ ਰੇਟਿੰਗ ਜਿਹੜਾ ਆ ਕਹਿੰਦੇ ਕਾਫੀ ਡਾਊਨ ਗਿਆ ਹੈਗਾ, ਖਾਸ ਕਰਕੇ 2-3 ਇਸ਼ੂ ਨੂੰ ਲੈ ਕੇ। ਇੱਕ ਕਰੋਨਾ ਵਾਇਰਸ ਦਾ ਜਿਹੜਾ ਪੈਂਡੈਮਿਕ ਆ, ਦੂਸਰਾ ਅਫਗਾਨਿਸਤਾਨ ਤੋਂ ਐਗਜ਼ਿਟ, ਤੇ ਤੀਸਰਾ ਜਿਹੜਾ ਆ ਇਕੋਨਮੀ ਨੂੰ ਲੈ ਕੇ। ਸੋ ਉਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਇੱਕ ਮੇਜਰ ਐਡਰੈਸ ਕਰਨਗੇ। ਉਹਨਾਂ ਨੇ ਇਸ ਹਫ਼ਤੇ ਕਰਨਾ, ਕਹਿੰਦੇ ਵੀ ਹੋ ਸਕਦਾ ਵੀਰਵਾਰ ਨੂੰ। ਉਹਦੇ ਵਿੱਚ ਕਿਸ ਤਰ੍ਹਾਂ ਜਿਹੜੇ ਆ ਮਲਟੀਪਲ ਕੰਪੋਨੈਂਟਸ ਹੋਣਗੇ, ਸਕੂਲਸ ਦੇ ਬਾਰੇ, ਪ੍ਰਾਈਵੇਟ ਕੰਪਨੀਆਂ ਦੇ ਬਾਰੇ, ਅਤੇ ਫੈਡਰਲ ਇੰਪਲਾਈਜ਼ ਨੂੰ ਕਰੋਨਾ ਵਾਇਰਸ ਦੇ ਲਈ ਵੈਕਸੀਨ ਕੰਪਲਸਰੀ ਹੋਊਗਾ, ਮਾਸਕ ਦੇ ਬਾਰੇ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਉਹ ਗੱਲਬਾਤ ਕਰਨ ਜਾ ਰਹੇ ਹੈਗੇ ਆ। ਜਿਹੜਾ ਰੀਸੈਂਟ ਵਾਸ਼ਿੰਗਟਨ ਪੋਸਟ ABC ਪੋਲ ਦਾ ਸਰਵੇ ਆਇਆ, ਉਹਦੇ ਮੁਤਾਬਕ ਲੋਕਾਂ ਦਾ ਜਿਹੜਾ ਕੌਨਫੀਡੈਂਸ ਆ ਉਹ 62% ਤੋਂ ਘਟ ਕੇ 52% 'ਤੇ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਹੱਕ ਵਿੱਚ ਰਹਿ ਗਿਆ ਆ। ਜਿਹੜਾ ਡੈਲਟਾ ਵੇਰੀਐਂਟ ਆ, ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਹੈ। ਆਪਾਂ ਦੇਖ ਰਹੇ ਹਾਂ ਵੀ ਕਿੰਨੇ ਜ਼ਿਆਦਾ ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਵੱਧ ਰਹੇ ਹੈਗੇ ਆ। ਫਰਿਜ਼ਨੋ ਤੋਂ ਤਾਂ ਇੱਕ ਖਬਰ ਆ ਰਹੀ ਆ ਵੀ ਉੱਥੇ ਫਰਿਜ਼ਨੋ ਦੀ ਜੇਲ੍ਹ ਦੇ ਵਿੱਚ ਇੱਕ ਪੂਰਾ ਆਊਟਬ੍ਰੇਕ ਹੋਇਆ ਹੈਗਾ ਕਰੋਨਾ ਵਾਇਰਸ ਦਾ, ਅਤੇ ਹੁਣ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਜਿਹੜੇ ਕੈਦੀ ਆ ਉਹਨਾਂ ਨੂੰ ਕਿੱਥੇ ਜਿਹੜਾ ਆ ਮੂਵ ਕੀਤਾ ਜਾਵੇ। ਜੀ, ਉਧਰ ਰਾਸ਼ਟਰਪਤੀ ਬਾਈਡਨ ਦੀ ਗੱਲ ਕਰਦੇ ਜਾਈਏ, ਇਹ ਅੱਜ ਨਿਊਯਾਰਕ ਅਤੇ ਨਿਊ ਜਰਸੀ ਦੇ ਦੌਰੇ ਦੇ ਉੱਤੇ ਹੈਗੇ ਨੇ। ਹਰੀਕੇਨ ਆਈਡਾ ਦੇ ਕਰਕੇ ਜਿਹੜਾ ਉੱਥੇ ਨੁਕਸਾਨ ਹੋਇਆ ਆ ਉਸ ਦਾ ਜਾਇਜ਼ਾ ਲੈਣ ਦੇ ਲਈ ਕਹਿੰਦੇ ਉੱਥੇ ਪਹੁੰਚੇ ਹੈਗੇ ਨੇ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਵੀ ਸਾਡੇ ਕੀ ਹਾਲਾਤ ਇਸ ਟਾਈਮ ਬਣੇ ਨੇ, ਵੀ ਹੜ੍ਹਾਂ ਦੇ ਪਾਣੀ ਦੇ ਕਰਕੇ ਕਿੰਨੀ ਵੱਡੀ ਜਿਹੜੀ ਸਮੱਸਿਆ ਆ ਉਹ ਉਹਨਾਂ ਨੂੰ ਆਈ ਆ। ਅਤੇ ਉੱਦਾਂ ਕੱਲ੍ਹ ਇਹਨਾਂ ਨੇ ਆਦੇਸ਼ ਦੇ ਦਿੱਤੇ ਸੀਗੇ ਵੀ ਜਿਹੜੀ ਇਹ ਨੁਕਸਾਨ ਪਹੁੰਚਿਆ ਆ ਇਸ ਹਰੀਕੇਨ ਆਈਡਾ ਦੇ ਕਰਕੇ, ਉਹਨਾਂ ਦੇ ਲਈ ਬੇਸਿਕਲੀ ਉਸ ਦੇ ਲਈ ਰਾਹਤ ਦੇ ਲਈ ਇਹ ਸਿਟੀ ਨੂੰ ਅਤੇ ਇਸ ਸੂਬੇ ਨੂੰ ਜਿਹੜਾ ਉਹਨਾਂ ਨੇ ਇਨਕਲੂਡ ਕਰ ਦਿੱਤਾ ਸੀ, ਨਾਲ ਜਿਹੜਾ ਉਹ ਜੋੜ ਦਿੱਤਾ ਸੀਗਾ। ਸੋ ਦੇਖਦੇ ਹਾਂ ਵੀ ਫੀਮਾ ਵਾਲੇ ਰਾਸ਼ਟਰਪਤੀ ਬਾਈਡਨ ਆ, ਇਹਨਾਂ ਦੀ ਕੀ ਮਦਦ ਜਿਹੜੀ ਉਹ ਕਰ ਸਕਦੇ ਆ। ਲੋਕ ਚਾਹੁੰਦੇ ਆ ਵੀ ਵੱਧ ਤੋਂ ਵੱਧ ਮਦਦ ਹੋਵੇ। ਉੱਧਰ ਇਸੇ ਦੇ ਨਾਲ ਹੀ ਸੰਬੰਧਿਤ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਸਾਰੇ ਹੀ ਜਿਹੜੇ ਸਾਇੰਸ ਦੇ ਰਸਾਲੇ ਆ ਉਹਨਾਂ ਨੇ ਮਿਲ ਕੇ ਬਹੁਤ ਸਾਰੀਆਂ ਜਿਹੜੀਆਂ ਫਾਊਂਡੇਸ਼ਨਸ ਆ 100 ਤੋਂ ਵੱਧ ਜਿਹੜੀਆਂ ਆ ਉਹਨਾਂ ਨੇ ਕਲਾਈਮੇਟ ਚੇਂਜ ਦੇ ਉੱਤੇ ਜਿਹੜੀ ਇੱਕ ਚਿੱਠੀ ਲਿਖੀ ਆ। ਉਹਨਾਂ ਨੇ ਇਹ ਚੇਤਾਵਨੀ ਦਿੱਤੀ ਆ ਵੀ ਇਹ ਜਿਹੜਾ ਆ ਦੁਨੀਆ ਦੇ ਲਈ, ਲੋਕਾਂ ਦੇ ਲਈ ਸਭ ਤੋਂ ਜਿਹੜੇ ਇੱਕ ਔਖੀ ਚੀਜ਼ ਆ, ਗ੍ਰੇਟੈਸਟ ਥ੍ਰੈਟ ਟੂ ਪਬਲਿਕ ਹੈਲਥ ਜਿਹੜਾ ਉਹ ਕਲਾਈਮੇਟ ਚੇਂਜ ਜਿਹੜਾ ਕਹਿੰਦੇ ਵੀ ਇਸ ਟਾਈਮ ਬਣ ਚੁੱਕਾ ਆ। ਟੌਪ ਦੇ ਜਿਹੜੇ ਮੈਡੀਕਲ ਜਰਨਲਸ ਆ ਉਹਨਾਂ ਨੇ ਇਸ ਦੇ ਬਾਰੇ ਚੇਤਾਵਨੀ ਦਿੱਤੀ ਆ। ਕਹਿੰਦੇ ਵੀ ਪੈਨਡੈਮਿਕ ਵੀ ਉਸ ਦੇ ਮੋਹਰੇ ਬਹੁਤ ਛੋਟੀ ਚੀਜ਼ ਜਿਹੜੀ ਆ ਉਹ ਲੱਗੇਗੀ। ਆਪਾਂ ਹੁਣ ਦੇਖ ਰਹੇ ਹਾਂ ਵੀ ਲੱਖਾਂ ਹੀ ਲੋਕ ਲੂਜ਼ੀਆਨਾ ਦੇ ਵਿੱਚ, ਇਸੇ ਤਰੀਕੇ ਦੇ ਨਾਲ ਨਿਊਯਾਰਕ, ਨਿਊ ਜਰਸੀ ਦੇ ਵਿੱਚ ਆਏ ਹੜ੍ਹਾਂ ਦੇ ਕਰਕੇ ਉਹਨਾਂ ਦੇ ਉੱਤੇ ਮਾਰ ਉਹਨਾਂ ਨੂੰ ਝੱਲਣੀ ਪੈ ਰਹੀ ਆ। ਮਸਲਾ ਇਹ ਨਹੀਂ ਆ ਵੀ ਹੜ੍ਹ ਜਿਹੜੇ ਆ ਉਹ ਹੜ੍ਹ ਤਾਂ ਕਦੀ ਕਦੀ ਆ ਜਾਂਦੇ, ਪਰ ਇਹ ਗੱਲ ਹੋ ਰਹੀ ਆ ਵੀ ਹਰ ਸਾਲ ਹੀ ਐਵਰੀ ਟਾਈਮ ਜਿਹੜੀ ਅੱਗੇ 10 ਸਾਲੀ 20 ਸਾਲੀ ਕੋਈ ਇੱਦਾਂ ਦੀ ਚੀਜ਼ ਜਿਹੜੀ ਹੁੰਦੀ ਸੀ ਉਹ ਐਵਰੀ ਈਅਰ ਜਦੋਂ ਹੋਣ ਲੱਗ ਜਾਵੇ ਫਿਰ ਜਿਹੜਾ ਬਹੁਤ ਵੱਡਾ ਪ੍ਰੋਬਲਮ, ਨੁਕਸਾਨ ਜਿਹੜਾ ਉਹ ਆਊਗਾ। ਹਰ ਵਾਰੀ ਤੁਸੀਂ ਕਿੰਨਾ ਕੁ ਜਿਹੜਾ ਆ ਉਹ ਰਾਹਤ ਆ ਉਹ ਦੇ ਸਕੋਗੇ, ਇਹ ਇੱਕ ਬਹੁਤ ਵੱਡੀ ਜਿਹੜੀ ਮੁਸ਼ਕਿਲ ਹੈਗੀ ਆ। ਆਲਰੇਡੀ ਦੱਸਿਆ ਜਾ ਰਿਹਾ ਵੀ ਵਰਲਡ ਦੀ ਜਿਹੜੀ 70-80% ਪਾਪੂਲੇਸ਼ਨ ਆ ਉਹ ਕਲਾਈਮੇਟ ਚੇਂਜ ਤੋਂ ਪ੍ਰਭਾਵਿਤ ਇਸ ਲਈ ਜਿਹੜੀ ਆ ਉਹ ਜਲਦੀ ਹੋ ਸਕਦੀ ਆ ਵੀ ਕਿਉਂਕਿ ਉਹ ਤੱਟਾਂ ਦੇ ਨਜ਼ਦੀਕ ਰਹਿੰਦੇ ਆ, ਕੋਸਟਲ ਇਲਾਕਿਆਂ ਦੇ ਵਿੱਚ ਰਹਿੰਦੇ ਆ, ਅਤੇ ਉੱਥੇ ਹੀ ਸਭ ਤੋਂ ਜ਼ਿਆਦਾ ਜਿਹੜਾ ਅਸਰ ਆ ਕਹਿੰਦੇ ਆ ਇਸ ਦਾ ਹੋ ਰਿਹਾ। ਇਹ ਜਿਹੜੀ ਪਬਲਿਕ ਹੈਲਥ ਨੂੰ ਲੈ ਕੇ ਜਿਹੜੀ ਇਹਨਾਂ ਨੇ ਚੇਤਾਵਨੀ ਆ, ਟੌਪ ਦੇ ਮੈਡੀਕਲ ਜਰਨਲਸ ਆ ਉਹਨਾਂ ਨੇ ਇਸ ਦੇ ਵਿੱਚ ਲਿਖੀ ਆ।
ਜੀ। ਅਗਲੀ ਖਬਰ ਜਿਹੜੀ ਆ ਕਹਿੰਦੇ ਭਈ ਲੁਧਿਆਣਾ ਤੋਂ ਆ ਰਹੀ ਆ। ਕਹਿੰਦੇ ਭਈ 100 ਦੀ ਗਿਣਤੀ ਦੇ ਵਿੱਚ ਜਿਹੜੇ ਸੀਨੀਅਰਸ ਆ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਜਿਸ ਤਰ੍ਹਾਂ ਤੁਸੀਂ ਦੱਸੇ ਰਹੇ ਆ। ਨਿਊਯਾਰਕ ਦੇ ਵਿੱਚ 5 ਜਾਣਿਆਂ ਦੀ ਜਿਹੜਾ ਹਰੀਕੇਨ ਆਈਡਾ ਆਇਆ ਸੀ ਉਹ ਤੋਂ ਬਾਅਦ ਮੌਤ ਹੋ ਗਈ ਆ। 600 ਲੋਕਾਂ ਨੂੰ ਜਿਹੜੇ ਆ ਖਾਸ ਕਰਕੇ ਜਿਹੜੇ ਸੀਨੀਅਰ ਸੈਂਟਰ 'ਚ ਰਹਿੰਦੇ ਸੀ ਉੱਥੋਂ ਇਵੈਕੂਏਟ ਕੀਤਾ ਗਿਆ ਆ। ਇੱਕ ਵੱਡੇ ਵੇਅਰ ਹਾਊਸ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਆ। 843 ਦੇ ਕਰੀਬ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਟੈਂਗੀ ਪਾਹੁਆ ਪਰਿਸ਼ ਜਿਹੜਾ ਨਾਰਥ ਆਫ ਨਿਊ ਔਰਲੀਨਜ਼ ਆ ਉੱਥੇ ਰੱਖਿਆ ਗਿਆ ਆ। ਹੁਣ ਤੱਕ ਕਹਿੰਦੇ ਭਈ 7 ਲੋਕਾਂ ਦੀ ਮੌਤ ਹੋਈ ਆ, ਜਿਹਦੇ ਵਿੱਚੋਂ 5 ਜਾਣਿਆਂ ਦੀ ਇਹ ਆ ਭਈ ਸਟੋਰਮ ਰਿਲੇਟਡ ਮੌਤ ਹੋਈ ਹੈਗੀ ਆ। ਲੂਜ਼ੀਆਨਾ ਦੇ ਅਟਾਰਨੀ ਜਨਰਲ ਜੈਫ ਲੈਂਡਰੀ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਸ ਦੀ ਪੂਰੀ ਜਿਹੜੀ ਆ ਇਨਵੈਸਟੀਗੇਸ਼ਨ ਕਰਾਂਗੇ। ਹਰੀਕੇਨ ਆਈਡਾ ਜਿਹੜਾ ਆ ਲੂਜ਼ੀਆਨਾ ਦੇ ਵਿੱਚ ਕੈਟਾਗਰੀ 4 ਹਰੀਕੇਨ ਸੀਗਾ, ਜਿਹਦੇ ਨਾਲ ਕਈ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਉਸਨੇ ਤਬਾਹੀ ਮਚਾਈ ਹੈਗੀ ਹੈ। ਜੀ। ਅਗਲੀ ਗੱਲ, ਸਾਊਥ ਕੈਰੋਲੀਨਾ ਦਾ ਇੱਕ ਲਾਇਰ ਐਲੈਕਸ ਮਰਡਾ, ਜਿਸ ਦੀ ਕਹਿੰਦੇ ਵੀ ਘਰ ਵਾਲੀ ਅਤੇ ਮੁੰਡੇ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ। ਇਹ ਪਤਾ ਨਹੀਂ ਲੱਗਾ ਵੀ ਇਸ ਦੇ ਘਰ ਵਾਲੀ ਅਤੇ ਮੁੰਡੇ ਨੂੰ ਕਿਹਨੇ ਮਾਰਿਆ, ਪਰ ਹੁਣ ਜਿਹੜੀ ਖਬਰ ਰਿਪੋਰਟ ਇਹ ਆ ਰਹੀ ਆ ਵੀ ਉਸ ਨੇ ਜਿਹੜੇ ਲਾ ਫਰਮ ਦੇ ਫੰਡਸ ਆ ਉਹਨਾਂ ਨੂੰ ਜਿਹੜਾ ਆ ਗਲਤ ਢੰਗ ਦੇ ਨਾਲ ਵਰਤੋਂ ਕੀਤੀ ਸੀ। ਇਹ ਹੁਣ ਉਸ ਦੇ ਉੱਤੇ ਦੋਸ਼ ਜਿਹੜੇ ਆ ਉਹ ਲਗਾਏ ਜਾ ਰਹੇ ਹੈਗੇ ਆ। ਸੋ 53 ਸਾਲਾਂ ਦਾ ਇਹ ਸਾਊਥ ਕੈਰੋਲੀਨਾ ਦਾ ਲਾਇਰ ਜਿਹੜਾ ਐਲੈਕਸ ਮਰਡਾ ਕੁਛ ਮਹੀਨੇ ਪਹਿਲਾਂ ਹੀ ਜਿਹੜੀ ਹੁਣ ਇਸ ਟਾਈਮ ਪਬਲਿਕ ਸਕਰੂਟਨੀ ਦੇ ਵਿੱਚ ਜਿਹੜਾ ਆ ਉਹ ਆ ਰਿਹਾ ਹੈਗਾ ਆ। ਸੋ ਇਹ ਕਹਿੰਦੇ ਵੀ ਬਹੁਤ ਮੰਦਭਾਗੀ ਖਬਰ। ਉਦੋਂ ਨੇ ਲਾ ਫਰਮ ਜਿਹਦੇ ਨਾਲ ਇਹ ਕੰਮ ਕਰਦਾ ਸੀਗਾ ਵੀ ਇੱਕ ਤਾਂ ਉਹ ਚਲੋ ਇੱਕ ਪੀੜਾ ਦੇ ਵਿੱਚੋਂ ਲੰਘ ਰਿਹਾ ਆ, ਪਰ ਹੁਣ ਲਾ ਫਰਮ ਵਾਲੇ ਜਿਹੜੇ ਇਹ ਚੀਜ਼ ਕਹਿੰਦੇ ਵੀ ਇਸ ਦੇ ਬਾਬਤ ਕਹਿ ਰਹੇ ਆ। ਕਹਿੰਦੇ ਵੀ ਉਹਨਾਂ ਦੀ ਲਾ ਫਰਮ ਨੇ ਇਸ ਬੰਦੇ ਦੇ ਬਾਰੇ ਆਲਰੇਡੀ ਲਾ ਇਨਫੋਰਸਮੈਂਟ ਨੂੰ ਅਤੇ ਸਾਊਥ ਕੈਰੋਲੀਨਾ ਦੀ ਜਿਹੜੀ ਬਾਰ ਆ ਉਸ ਨੂੰ ਦੱਸ ਦਿੱਤਾ ਆ। ਹੁਣ ਇਹ ਉਹਨਾਂ ਨੇ ਪੂਰਾ ਕਲੀਅਰਲੀ ਜਿਹੜਾ ਉਹ ਨਹੀਂ ਦੱਸਿਆ ਵੀ ਕਿੰਨੇ ਡਾਲਰਾਂ ਦਾ ਜਿਹੜਾ ਇਸ ਨੇ ਕੋਈ ਗਬਨ ਆ ਉਹ ਕੀਤਾ ਹੈ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੇ ਵਿੱਚ ਗਿਲਬਰਟ ਮਾਈਕਲਸ ਨਾਮ ਦੇ ਬੰਦੇ ਨੂੰ ਜਿਹੜਾ 79 ਸਾਲਾਂ ਦਾ 4 ਸਾਲਾਂ ਦੀ ਸਜ਼ਾ ਹੋਈ ਆ, ਕਿਉਂਕਿ ਉਸ ਨੇ ਛੋਟੇ ਬਿਜ਼ਨੈਸਿਸ ਅਤੇ ਚੈਰਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਹਾਈ ਪ੍ਰਾਈਸ ਦੇ ਉੱਤੇ ਜਿਹੜੇ ਪ੍ਰਿੰਟਰ ਟੋਨਰਸ ਆ ਉਹ ਵੇਚੇ। ਉਸਨੇ 126 ਮਿਲੀਅਨ ਡਾਲਰ ਜਿਹੜਾ ਆ ਇਹਦੇ ਵਿੱਚੋਂ ਕਮਾਇਆ। ਕਹਿੰਦੇ ਵੀ 10 ਟਾਈਮਸ ਮੋਰ ਪ੍ਰਾਈਸ ਉਸਨੇ ਚਾਰਜ ਕੀਤੀ। ਰੀਟੇਲ ਪ੍ਰਾਈਸ ਜਿਹੜੀ ਟੋਨਰ ਦੀ ਹੁੰਦੀ ਹੈਗੀ ਆ, ਇਹਦੇ ਵਿੱਚ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜਿਹੜੀਆਂ ਸੀਗੀਆਂ, ਜਿਸ ਤਰ੍ਹਾਂ YMCA, ਕੈਲੀਫੋਰਨੀਆ ਕੰਟਰੀ ਕਲੱਬ, ਕ੍ਰਿਸਚੀਅਨ ਪ੍ਰੀ ਸਕੂਲ ਅਲਬਾਮਾ ਦੇ ਵਿੱਚ, ਟੋ ਟਰੱਕ ਕੰਪਨੀ, ਸਟੀਲ ਵਰਕਰਸ ਯੂਨੀਅਨ, ਇਸ ਤਰ੍ਹਾਂ ਦੇ ਜਿਹੜੇ ਬਿਜ਼ਨਸ ਵੀ ਸੀਗੇ। ਜੀ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, ਯਾਦ ਹੋਣਾ ਕੁਛ ਸਮਾਂ ਪਹਿਲਾਂ ਜਿਹੜਾ ਘੋੜਿਆਂ ਦੇ ਲਈ ਵਰਤੀ ਜਾਣ ਵਾਲੀ ਇੱਕ ਦਵਾਈ ਆਈਵਰ ਮੈਸਟਿਨ, ਜਿਸ ਨੂੰ ਲੋਕ ਵਰਤ ਰਹੇ ਸੀਗੇ ਆਪਣੇ ਕੋਵਿਡ ਦੇ ਇਲਾਜ ਦੇ ਲਈ, ਉਸ ਦੇ ਉੱਤੇ ਕੁਛ ਸਮਾਂ ਪਹਿਲਾਂ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਸੀਗਾ ਵੀ ਜੇ ਕੋਈ ਮੰਗ ਕਰ ਰਿਹਾ ਆ ਅਤੇ ਹਸਪਤਾਲ ਵਾਲੇ ਆ ਉਹਨਾਂ ਨੂੰ ਇਹ ਦਵਾਈ ਉਹਨਾਂ ਲੋਕਾਂ ਨੂੰ ਦੇ ਦੇਣੀ ਚਾਹੀਦੀ ਆ। ਪਰ ਅੱਜ ਇੱਕ ਹੋਰ ਜਿਹੜੇ ਲਾਸੂਟ ਦੇ ਵਿੱਚ ਇੱਕ ਜੱਜ ਜਿਹੜੇ ਆ ਉਹਨਾਂ ਨੇ ਇਹ ਰੂਲਿੰਗ ਜਿਹੜੀ ਉਹ ਦਿੱਤੀ ਆ ਵੀ ਓਹਾਇਓ ਦੇ ਜਿਹੜੇ ਹਸਪਤਾਲ ਆ ਉਹਨਾਂ ਦੇ ਨਾਲ ਇਹ ਧੱਕਾ ਨਹੀਂ ਕੀਤਾ ਜਾ ਸਕਦਾ ਵੀ ਇਹ ਜਿਹੜੀ ਦਵਾਈ ਆ ਕੋਵਿਡ-19 ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਦਿੱਤੀ ਜਾਵੇ। ਸੋ ਪਹਿਲੇ ਫੈਸਲੇ ਤੋਂ ਇੱਕ ਹਿਸਾਬ ਦੇ ਨਾਲ ਇਹ ਉਹ ਪੁੱਠੇ ਪਾਸੇ ਨੂੰ ਜਿਹੜਾ ਉਹ ਗਿਆ ਆ। ਸੋ ਜਦੋਂ ਕਹਿੰਦੇ ਵੀ ਪੈਰਾਸਾਈਟ ਘੋੜਿਆਂ ਨੂੰ ਜਾਂ ਤੁਹਾਡੇ ਕਹਿੰਦੇ ਵੀ ਇਹਨਾਂ ਨੂੰ ਲੱਗ ਜਾਂਦਾ ਆ ਅਤੇ ਉਦੋਂ ਇਹ ਦਵਾਈ ਜਿਹੜੀ ਉਹਨਾਂ ਘੋੜਿਆਂ ਦੇ ਇਲਾਜ ਦੇ ਲਈ ਜਿਹੜੀ ਉਹ ਦਿੱਤੀ ਜਾਂਦੀ ਸੀਗੀ। ਪਰ ਇਹ ਰੌਲਾ ਰੱਪਾ ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਚੱਲਿਆ ਵੀ ਕੋਵਿਡ-19 ਜਿਹੜੇ ਪੇਸ਼ੈਂਟਸ ਆ ਉਹ ਆਈਵਰਮੈਸਟਿਨ ਜਿਹੜੀ ਇਹ ਦਵਾਈ ਆ ਉਸ ਨੂੰ ਵੱਧ ਮਾਤਰਾ ਦੇ ਵਿੱਚ ਜਿਹੜੇ ਆ ਉਹ ਲਈ ਜਾ ਰਹੇ ਸੀ, ਜਦ ਕਿ ਇਹ ਬਣਾਈ ਜਾਨਵਰਾਂ ਦੇ ਲਈ ਜਿਹੜੀ ਉਹ ਗਈ ਸੀਗੀ। ਸੋ ਇੱਥੋਂ ਤੱਕ ਕਿ ਜਿਹੜਾ ਇੱਕ ਕਾਫੀ ਪੋਪੂਲਰ ਪੋਡਕਾਸਟ ਹੋਸਟ ਜਿਹੜਾ ਜੋ ਰੋਗਨ ਆ ਉਸ ਨੇ ਵੀ ਇਹ ਐਲਾਨ ਕੀਤਾ ਸੀਗਾ ਵੀ ਮੈਂ ਵੀ ਜਿਹੜਾ ਆ ਇਹ ਦਵਾਈ ਜਿਹੜੀ ਉਹ ਲਈ ਹੈਗੀ ਆ।
ਪਰ ਜਿੰਨੇ ਵੀ ਡਾਕਟਰ ਆ ਸਾਰੇ ਆ ਉਹ ਇਹ ਕਹਿ ਰਹੇ ਆ ਵੀ ਇਸ ਨੂੰ ਨਹੀਂ ਲੈਣਾ ਚਾਹੀਦਾ। ਇੱਥੋਂ ਤੱਕ ਕਿ ਕਈ ਥਾਵਾਂ ਤੋਂ ਇਹ ਰਿਪੋਰਟ ਆ ਰਹੀ ਸੀ ਵੀ ਜਿਨ੍ਹਾਂ ਨੇ ਜ਼ਿਆਦਾ ਇਹ ਦਵਾਈ ਲਈ ਆ ਉਹ ਓਵਰਡੋਜ਼ ਵੀ ਜਿਹੜੇ ਆ ਇਸ ਦੀ ਕਰ ਰਹੇ ਸੀਗੇ, ਉਹ ਹੋਰ ਜ਼ਿਆਦਾ ਵੀ ਬਿਮਾਰ ਜਿਹੜੇ ਉਹ ਹੋ ਰਹੇ ਸੀਗੇ। FDA ਨੇ CDC ਨੇ ਆਲਰੇਡੀ ਐਡਵਾਈਜ਼ਰੀਜ਼ ਜਿਹੜੀਆਂ ਜਾਰੀ ਕੀਤੀਆਂ ਸੀਗੀਆਂ ਵੀ ਭਾਈ COVID-19 ਦੀ ਮੈਡੀਕੇਸ਼ਨ ਦੇ ਲਈ ਇਸ ਨੂੰ ਘੋੜਿਆਂ ਦੀ ਇਹ ਦਵਾਈ ਨੂੰ ਜਿਹੜਾ ਉਹ ਤੁਸੀਂ ਨਾ ਵਰਤੋ। ਜੀ, ਅਗਲੀ ਖਬਰ ਇੰਡੀਆ ਤੋਂ ਆ ਰਹੀ ਹੈ। ਕਹਿੰਦੇ ਇੰਡੀਆ ਦੀ ਕੇਰਲਾ ਸਟੇਟ ਦੇ ਵਿੱਚ ਇੱਕ ਨਵੀਂ ਵਾਇਰਸ ਜਿਹੜੀ ਆ ਇੱਕ ਮਰੀਜ਼ ਚੋਂ ਲੱਭੀ ਆ, ਜਿਹਦਾ ਨਾਮ ਨੀਪਾ ਵਾਇਰਸ ਕਰਕੇ ਜਾਣਿਆ ਜਾਂਦਾ ਆ। ਸਦਰਨ ਇੰਡੀਅਨ ਸਟੇਟ ਆਫ ਕੇਰਲਾ ਜਿਹੜੀ ਹੈਗੀ ਆ, ਕਹਿੰਦੇ ਵੀ 12 ਸਾਲਾਂ ਦੇ ਬੱਚੇ ਦੇ ਵਿੱਚ ਇਹ ਵਾਇਰਸ ਪਾਈ ਗਈ ਆ। ਇਹ ਬੰਦਿਆਂ ਤੋਂ ਬੰਦਿਆਂ ਨੂੰ ਵੀ ਟਰਾਂਸਫਰ ਹੁੰਦੀ ਹੈ। ਇਸ ਤੋਂ ਪਹਿਲਾਂ ਇਹ ਮਲੇਸ਼ੀਆ ਦੇ ਵਿੱਚ ਸੰਨ 1990 ਦੇ ਵਿੱਚ ਇੱਕ ਆਊਟਬ੍ਰੇਕ ਹੋਇਆ ਸੀ ਨੀਪਾ ਦਾ। ਕਹਿੰਦੇ ਪਈ ਫਰੂਟ ਬੈਟਸ, ਪਿਗਸ ਅਤੇ ਹਿਊਮਨ ਟੂ ਹਿਊਮਨ ਕੰਟੈਕਟ ਜਿਹੜੇ ਆ ਉਹਦੇ ਵਿੱਚੋਂ ਇਹ ਵਾਇਰਸ ਅੱਗੇ ਟਰਾਂਸਫਰ ਹੁੰਦੀ ਹੈਗੀ ਆ, ਜਿਹਦੇ ਨਾਲ ਲੋਕਾਂ ਨੂੰ ਬੁਖਾਰ ਚੜ੍ਹ ਜਾਂਦਾ ਹੈਗਾ, ਉਲਟੀਆਂ ਆਉਂਦੀਆਂ ਹੈਗੀਆਂ। ਹਜੇ ਤੱਕ ਇਹਦਾ ਕੋਈ ਵੈਕਸੀਨ ਹੈ ਨਹੀਂ, ਪਰ ਜਿਹੜਾ ਡੈਥ ਰੇਟ ਆ ਇਹਦੇ ਨਾਲ 40 ਤੋਂ ਲੈ ਕੇ 75% ਤੱਕ ਹੁੰਦਾ ਹੈਗਾ ਆ। ਸੋ ਕੇਰਲਾ ਦੀ ਸਰਕਾਰ ਨੇ ਇਹ ਸਾਰੀ ਕੰਟੈਕਟ ਟਰੇਸਿੰਗ ਉਹਦੀ ਸ਼ੁਰੂ ਕੀਤੀ ਆ ਵੀ ਕਿੱਥੇ ਕਿੱਥੇ ਉਹ ਜਿਹੜਾ ਮੁੰਡਾ ਕਿਸੇ ਦੇ ਨਾਲ ਮਿਲਿਆ, ਤਾਂ ਕਿ ਸਾਰਿਆਂ ਨੂੰ ਜਿਹੜਾ ਟੈਸਟ ਕੀਤਾ ਜਾ ਸਕੇ। ਕੇਰਲਾ ਸਟੇਟ ਦੇ ਵਿੱਚ 20,000 ਤੋਂ ਵੱਧ ਕਰੋਨਾ ਦੇ ਜਿਹੜੇ ਪੋਜ਼ੀਟਿਵ ਕੇਸ ਪਾਏ ਗਏ ਹੈਗੇ ਆ। ਇੰਡੀਆ ਦੇ ਵਿੱਚ ਡੇਲੀ ਜਿਹੜੇ ਇਸ ਟਾਈਮ 31,222 ਕੇਸ ਆ ਰਹੇ ਹੈਗੇ ਜੀ। ਅਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਲੈਂਦੇ ਹਾਂ ਜੀ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੋਵਾਂਗੇ। ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ ਜੀ। Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. 5 River Trucking ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਸੋਲੋ ਅਤੇ ਟੀਮ ਡਰਾਈਵਰਜ਼ ਦੀ ਜ਼ਰੂਰਤ ਹੈ। I-5 ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਦੇ ਲੋਡ ਹਨ। 2021-2022 ਦੇ ਆਟੋਮੈਟਿਕ ਫreight ਲਾਈਨਰ ਟਰੱਕ ਟ੍ਰੇਲਰਜ਼ ਚਲਾਉਣ ਨੂੰ ਮਿਲਣਗੇ। ਬਹੁਤਾ ਕੰਮ ਡਰਾਈਵ ਐਂਡ ਟ੍ਰੇਲਰਜ਼ ਦਾ ਹੈ। ਇਹਨਾਂ ਦੇ ਪੱਕੇ ਲੋਡ ਨੌਰਕੈਲ, ਸਾਊਥ ਕੈਲ ਤੋਂ ਓਰੇਗਨ, ਵਾਸ਼ਿੰਗਟਨ ਦੇ ਹਨ। 50% ਹੁੱਕ ਐਂਡ ਡ੍ਰੌਪ ਲੋਡ ਹਨ। ਸੋਲੋ ਡਰਾਈਵਰ ਲਈ 55 ਸੈਂਟ ਪਲੱਸ ਸੇਫਟੀ ਬੋਨਸ, ਟੀਮ ਡਰਾਈਵਰਜ਼ ਲਈ 65 ਸੈਂਟ ਪਲੱਸ ਸੇਫਟੀ ਬੋਨਸ ਮਿਲੇਗਾ। ਹਰ ਹਫਤੇ ਡਾਇਰੈਕਟ ਡਿਪੋਜ਼ਿਟ ਦੇ ਨਾਲ W2 ਤੇ ਤਨਖਾਹ ਮਿਲੇਗੀ। ਹੋਰ ਜਾਣਕਾਰੀ ਲਈ ਕਾਲ ਅਮਨੀਤ ਸਿੰਘ 530 844 4575 5308444575 ਜਾਂ 5302124477। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਇਹ ਹੁਣ ਬੈਂਕਰਪਸੀ ਅਤੇ ਪਰਸਨਲ ਇੰਜਰੀ ਦੇ ਕੇਸਿਸ ਦਾ ਵੀ ਕੰਮ ਕਰਦੇ ਹਨ। ਕਾਲ ਅਟਰਨੀ ਇਕਬਾਲ ਸਿੰਘ ਬੈਂਸ 5598901007 559 890 1007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ, ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559 255 1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299। ਜੇਕਰ ਤੁਸੀਂ ਨੌਕਰੀ ਦੀ ਭਾਲ ਵਿੱਚ ਹੋ ਤਾਂ ਫ੍ਰੈਜ਼ਨੋ ਏਰੀਆ ਦੇ ਮਾਊਂਟੇਨ ਮਾਈਕਸ ਪੀਜ਼ਾ ਸਟੋਰ ਤੇ ਸ਼ਿਫਟ ਮੈਨੇਜਰਸ, ਡਿਸ਼ ਵਾਸ਼ਰਸ, ਕੁਕਸ ਅਤੇ ਕੈਸ਼ੀਅਰਸ ਦੀ ਮਾਰਨਿੰਗ ਅਤੇ ਨਾਈਟ ਸ਼ਿਫਟਸ ਲਈ ਵਰਕਰਸ ਦੀ ਲੋੜ ਹੈ। ਸਟਾਰਟਿੰਗ ਸੈਲਰੀ $15 ਪਰ ਆਵਰ ਹੋਵੇਗੀ। ਜੇਕਰ ਤੁਹਾਡੇ ਕੋਲ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਸੈਲਰੀ ਨੈਗੋਸ਼ੀਏਟ ਵੀ ਕਰ ਸਕਦੇ ਹੋ। ਮਾਊਂਟੇਨ ਮਾਈਕਸ ਪੀਜ਼ਾ 3842 ਵੈਸਟ ਸ਼ਾਅ ਐਵੇਨਿਊ ਫ੍ਰੈਜ਼ਨੋ, ਕੈਲੀਫੋਰਨੀਆ। ਅੱਜ ਹੀ
ਕਾਲ ਕਰੋ 209 675 8657 2096758657 ਅੱਜ ਹੀ ਕਾਲ ਕਰੋ 209 675 8657 2096758657। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200 4082725200। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨ ਦੇ ਲਈ 골ਡਨ ਪੈਲੇਸ ਹਾਜ਼ਰ ਹੈ ਰੈਨੋਵੇਟਡ ਬ੍ਰਾਂਡ ਨਿਊ ਅਤੇ ਰਾਇਲ ਇੰਟੀਰੀਅਰ ਲੁੱਕ ਲੈ ਕੇ 100 ਤੋਂ ਲੈ ਕੇ 1200 ਤੱਕ ਦੇ ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। 골ਡਨ ਪੈਲੇਸ ਹੁਣ ਖੁੱਲ ਚੁੱਕਾ ਹੈ ਆਊਟਡੋਰ ਪਾਰਟੀਆਂ ਦੇ ਲਈ ਅਤੇ ਐਲੀਟ ਇਵੈਂਟ ਵੈਨਿਊ ਵਿਦ ਬੈਸਟ ਮਾਡਰਨ ਲੁੱਕ ਵੈਨਿਊ ਇਨ ਟਾਊਨ, ਜਿੱਥੇ ਕਰ ਸਕਦੇ ਹੋ 30 ਬੰਦਿਆਂ ਤੋਂ ਲੈ ਕੇ 350 ਬੰਦਿਆਂ ਤੱਕ ਦੀ ਪਾਰਟੀ। ਡੈਕੋਰੇਸ਼ਨ, ਸਿਕਿਉਰਿਟੀ ਅਤੇ ਕੇਟਰਿੰਗ ਦਾ ਖਾਸ ਪ੍ਰਬੰਧ ਹੈ ਅਤੇ ਇਹ ਦਿੰਦੇ ਹਨ ਪ੍ਰੋਫੈਸ਼ਨਲ ਬਾਰ ਸਰਵਿਸ। ਐਲੀਟ event venue 4105 Westfield Garden Drive, Fresno. Phone number 5593657433 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ sales@eliteeventvenue.com ਤੇ। Golden Palace 2625 West Vassar Avenue, Fresno. Phone number 5597767377 ਜਾਂ ਫਿਰ 5592331234 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ info@fresnogoldenpalace.com ਤੇ। Booking open for 2021 and 2022। ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ। ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ। ਲੈ ਸੁਣ, ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰ ਹਾਊਸ ਖੁੱਲ ਗਿਆ ਹੈ ਆਪਣੇ ਸ਼ਹਿਰ ਫ੍ਰੈਜ਼ਨੋ 'ਚ। ਸੱਚੀ? ਆਹੋ, ਗਰੋਸਰੀ ਡਿਪੋ ਵੇਅਰ ਹਾਊਸ, ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ, ਉਹ ਵੀ ਗਾਰੰਟਿਡ ਸਸਤੇ ਰੇਟਾਂ ਤੇ। ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ। ਆਲਸੋ ਸਪੈਸ਼ਲ ਡੀਲਸ ਫॉर ਸਟੋਰਸ। ਗਰੋਸਰੀ ਡਿਪੋ ਵੇਅਰ ਹਾਊਸ, ਐਡਰੈਸ 820 ਵੈਸਟ ਲਾਈਮਨ ਐਵੇਨਿਊ, ਫ੍ਰੈਜ਼ਨੋ। Call 888-721-4512 888 721 4512। ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਤੁਹਾਡੀ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੀ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। KWRU Fresno 1300 AM, KLXC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਹਰਫਤਿਹ ਸਿੰਘ ਜੀ ਜਿਹੜੇ ਉਹ ਜੁੜ ਚੁੱਕੇ ਨੇ। ਜਿਹੜੀ ਆਪਾਂ ਤੁਸੀਂ ਐਡ ਵੀ ਸੁਣਦੇ ਹੋਣੇ ਆ, ਜਿਹੜੀ ਰੀਕਾਲ ਅਗੇਂਸਟ ਗੈਵਿਨ ਨਿਊਸਮ, ਉਸ ਦੇ ਅਗੇਂਸਟ ਜਿਹੜਾ ਇੱਕ ਉਹਨਾਂ ਨੇ ਜਿਹੜੀ ਲਾਈ ਆ ਉਹਨਾਂ ਦੇ ਵੱਲੋਂ ਕਮਿਊਨਿਟੀਜ਼ ਫਾਰ ਏ ਨਿਊ ਕੈਲੀਫੋਰਨੀਆ ਐਕਸ਼ਨ ਫੰਡ ਅਗੇਂਸਟ ਦ ਰੀਕਾਲ ਆਫ ਗੈਵਿਨ ਨਿਊਸਮ, ਉਹਨਾਂ ਦੀ ਕਮੇਟੀ ਦੇ ਵੱਲੋਂ ਹਰਫਤਿਹ ਸਿੰਘ ਆਪਣੇ ਨਾਲ ਜੁੜੇ ਨੇ। ਤੇ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਆਪਾਂ ਦੇਖ ਰਹੇ ਹਾਂ ਹਰਫਤਿਹ ਸਿੰਘ ਜੀ ਵੀ ਗੈਵਿਨ ਨਿਊਸਮ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਉਸ ਦੀ ਰੀਕਾਲ ਦੀ ਇਲੈਕਸ਼ਨ ਹੈਗੀ ਆ 14 ਸਤੰਬਰ ਨੂੰ ਜਿਹੜੀ ਉਹ ਰੀਕਾਲ ਆ। ਤੁਹਾਡੀ ਇਹ ਕਮੇਟੀ ਕਿਉਂ ਮੰਨਦੀ ਆ ਵੀ ਗੈਵਿਨ ਨਿਊਸਮ ਦੀ ਰੀਕਾਲ ਨਹੀਂ ਹੋਣੀ ਚਾਹੀਦੀ? ਦੇਖੋ ਸਾਡੇ ਮੁਤਾਬਕ ਸਾਫ਼ ਸੁਥਰੀ ਗੱਲ ਆ ਵੀ
ਕੋਵਿਡ ਦੌਰਾਨ ਜਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਉਸ ਦੌਰਾਨ ਜਾਣੀ ਕਿ ਹਰੇਕ ਤਰ੍ਹਾਂ ਦੀ ਹਰ ਇੱਕ ਕਮਿਊਨਿਟੀ ਨੂੰ ਅਲੱਗ-ਅਲੱਗ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਚਾਹੇ ਬਿਜ਼ਨਸ ਮਾਲਕ ਹੋਏ ਜਾਂ ਕਿਰਾਏਦਾਰ ਜਾਂ ਵਿਦਿਆਰਥੀ ਆ, ਉਹਨਾਂ ਦੇ ਮਾਪੇ ਹੋਏ ਨੇ, ਆਮ ਲੋਕਾਂ ਨੂੰ ਵੀ। ਤੇ ਜਿੰਨਾ ਵੀ ਹੋ ਸਕੇ, ਜਿਸ ਹੱਦ ਤੇ ਵੀ ਹੋ ਸਕਿਆ ਹੈ, ਤਾਂ ਉਹਨਾਂ ਨੇ ਬੜੀ ਸੂਝਵਾਨ ਤਰੀਕੇ ਨਾਲ ਅਗਵਾਈ ਕਰਦਿਆਂ ਸਟੇਟ ਦੀ ਹਰੇਕ ਤਬਕੇ ਲਈ ਆਰਥਿਕ ਮਦਦ ਵਾਸਤੇ ਪ੍ਰੋਗਰਾਮ ਸ਼ੁਰੂ ਕੀਤੇ ਨੇ। ਤੇ ਚਾਹੇ ਉਹ ਕਿਰਾਏਦਾਰਾਂ ਨੂੰ ਰੈਂਟਲ ਅਸਿਸਟੈਂਸ ਜਾਂ ਯੂਟਿਲਿਟੀ ਅਸਿਸਟੈਂਸ ਦਿੱਤੀ ਗਈ ਹੈ ਜਾਂ ਸਟਿਮੂਲਸ ਚੈੱਕ ਦਿੱਤੇ ਗਏ ਨੇ। ਤੇ ਜੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਵੀ ਹਰੇਕ ਕੈਲੀਫੋਰਨੀਆ ਨਿਵਾਸੀ ਤੱਕ, ਦੂਰ ਦੁਰਾਡੇ ਦਾ ਬੰਦਾ ਜਿੱਥੇ ਵੀ ਯਾਨੀ ਕਿ ਚਾਹੇ ਡਿਸਇਨਫਰੈਂਚਾਈਜ਼ ਕਮਿਊਨਿਟੀਜ਼ ਜਿੱਥੇ ਤੱਕ ਰਹਿੰਦੀਆਂ ਨੇ, ਉਹਨਾਂ ਤੱਕ ਵੀ ਜਿਹੜਾ ਵੈਕਸੀਨ ਪਹੁੰਚਾਉਣ ਦਾ ਕੰਮ ਸੀ, ਉਹ ਪੂਰਾ ਜਿਹੜਾ ਉਹਨਾਂ ਨੇ ਵੀਰਾ ਚੁੱਕਿਆ ਸੀਗਾ ਵੀ ਆਪਾਂ ਉਸ ਇਲਾਕਿਆਂ ਤੱਕ ਵੈਕਸੀਨ ਪਹੁੰਚਾਉਣੀਆਂ ਨੇ। ਤੇ ਉਹਨੂੰ ਬੜੇ ਵਧੀਆ ਤਰੀਕੇ ਨਾਲ ਕਰਦੇ ਆ ਰਹੇ ਆ। ਇਸੇ ਕਰਕੇ ਹੁਣ ਤੱਕ 1200 ਤੋਂ ਉੱਪਰ ਦੇ 80% ਤੋਂ ਵੱਧ ਜਿਹੜੇ ਹੈਗੇ ਨੇ ਆਪਣੇ ਨਿਵਾਸੀ ਨੇ, ਉਹਨਾਂ ਨੂੰ ਵੈਕਸੀਨ ਦਾ ਘੱਟੋ ਘੱਟ ਇੱਕ ਸ਼ਾਟ ਲੱਗ ਚੁੱਕਿਆ ਹੈ। ਸੋ ਬਹੁਤ ਵੱਡੀ ਗੱਲ ਹੈ ਵੀ ਇਹ ਜੋ ਆਪਣੇ ਜਿਹੜੇ ਕੋਵਿਡ ਤੋਂ ਜਿਹੜੀ ਰਿਕਵਰੀ ਆ ਉਹਦੇ ਲਈ ਇਹ ਜੋ ਬੜੀ ਸੰਜੀਦਗੀ ਨਾਲ ਕੰਮ ਕਰਦੇ ਆ ਰਹੇ ਨੇ ਜੀ। ਤੇ ਹਰਫਤਿਹ ਜੀ, ਲੋਕਾਂ ਨੂੰ ਇਹ ਕਹਿੰਦੇ ਸੀਗੇ ਵੀ ਤੁਸੀਂ ਘਰੋਂ ਬਾਹਰ ਨਾ ਨਿਕਲੋ, ਆਪ ਫ੍ਰੈਂਚ ਲਾਂਡਰੀ 'ਚ ਜਾ ਕੇ ਇਹ ਕਰਦੇ ਸੀਗੇ, ਤਸਵੀਰਾਂ ਇਹਨਾਂ ਦੀਆਂ ਵਾਇਰਲ ਹੋਈਆਂ, ਫਿਰ ਇਹ ਮਾਫੀਆਂ ਵੀ ਮੰਗ ਲੈਂਦੇ ਸੀ। ਨਿਆਣੇ ਆਪਣੇ ਇਹ ਸਕੂਲ 'ਚ ਨਹੀਂ ਘੱਲਦੇ, ਦੂਜਿਆਂ ਨੂੰ ਜਿਹੜਾ ਉਹ ਮਾਪਿਆਂ ਦੇ ਲਈ ਜਿਹੜੀਆਂ ਮੁਸ਼ਕਿਲਾਂ ਆ, ਇਸ ਦੇ ਪ੍ਰਤੀ ਇਹਨਾਂ ਦਾ ਕੀ ਰਵੱਈਆ ਹੈ? ਸੋ ਜਿੱਥੇ ਤੱਕ ਹੈ ਵੀ ਉਹਨਾਂ ਨੇ ਆਪਦੇ ਵੱਲੋਂ ਇਸ ਚੀਜ਼ ਦੀ ਸਾਫ਼ ਤੌਰ ਤੇ ਮਾਫੀ ਮੰਗੀ ਹੈ ਕਿ ਮੇਰੀ ਗਲਤੀ ਸੀ, ਮੈਨੂੰ ਉਸ ਡਿਨਰ ਤੇ ਨਹੀਂ ਜਾਣਾ ਚਾਹੀਦਾ ਸੀਗਾ। ਤੇ ਪਰ ਜੋ ਇਹ ਵੀ ਦੇਖਿਆ ਜਾਵੇ ਨਾ ਵੀ ਜਿਹੜੀ ਇਹ ਹੁਣ ਤੋਂ 12 ਮਹੀਨੇ ਦੁਬਾਰਾ ਵੋਟਾਂ ਹਨ, ਸੋ ਇੱਕ ਤਰੀਕੇ ਨਾਲ ਸਟੇਟ ਨੂੰ 12 ਮਹੀਨੇ ਦੇ ਵਿਚਕਾਰ 2 ਵਾਰ ਉਸ ਸਾਈਕਲ ਵਿੱਚ ਲੰਘਾਉਣ ਦਾ ਜਾਣੀ ਕਿ $250 ਮਿਲੀਅਨ ਦਾ ਜੋ ਖਰਚਾ ਹੋ ਰਿਹਾ ਹੈ, ਰਿਪਬਲਿਕਨ ਪਾਰਟੀ ਵੱਲੋਂ ਬੇਸਿਕਲੀ ਕੀਤਾ ਜਾ ਰਿਹਾ ਹੈ। ਸੋ ਇਹ ਉਹੀ ਰਿਪਬਲਿਕਨ ਪਾਰਟੀ ਹੈ ਜੋ ਕਹਿੰਦੀ ਹੈ, ਜਿਨ੍ਹਾਂ ਦੇ ਲੋਕ ਕਹਿੰਦੇ ਵੀ ਨਾ ਵੀ ਮਾਸਕ ਨਹੀਂ ਹੋਣੇ ਚਾਹੀਦੇ, ਵੈਕਸੀਨ ਸਹੀ ਨਹੀਂ ਹੈਗੀਆਂ, ਜਾਂ ਹੈ ਨਾ ਵੀ ਜਾਂ ਕੋਵਿਡ ਐਗਜ਼ਿਸਟਿੰਗ ਕਰਦਾ ਹੈਗਾ। ਤੇ ਆਪਾਂ ਆਪਣੇ ਸਾਹਮਣੇ ਆਪਣੀ ਅੱਖੀਂ ਦੇਖਿਆ ਵੀ ਇਹਨਾਂ ਚੀਜ਼ਾਂ ਦਾ ਕਿੰਨਾ ਆਪਣੀ ਕਮਿਊਨਿਟੀ ਦਾ ਅਸਰ ਹੋਇਆ ਹੈ। ਸੋ ਐਂਡ ਸਭ ਤੋਂ ਵੱਡੀ ਗੱਲ ਜੋ ਹੈ ਵੀ ਪਿਛਲੇ 5-7 ਸਾਲਾਂ 'ਚ ਆਪਾਂ ਦੇਖਿਆ ਹੈ ਵੀ ਇਹੀ ਰਿਪਬਲਿਕਨ ਪਾਰਟੀ ਹੈ ਜਿਨ੍ਹਾਂ ਨੇ ਸਟੇਟ ਵਿੱਚ ਨਹੀਂ ਸਕਦੇ ਪੂਰੇ ਅਮਰੀਕਾ ਵਿੱਚ ਹੀ ਜਿਹੜੀਆਂ ਵੰਡ ਪਾਊ ਤਾਕਤਾਂ ਨੇ, ਜਿਹੜੀਆਂ ਨਸਲਵਾਦੀ ਤਾਕਤਾਂ ਨੇ, ਉਹਨਾਂ ਨੂੰ ਸਿੱਧੇ ਤਰੀਕੇ ਨਾਲ ਹਵਾ ਦਿੰਦੇ ਆਏ ਨੇ। ਸੋ ਆਪਾਂ ਇਹ ਦੇਖਾਂ ਵੀ ਆਪਣੀ ਕਮਿਊਨਿਟੀ ਨੂੰ ਇਸ ਚੀਜ਼ ਦਾ, ਇਹਨਾਂ ਦੇ ਜੋ ਅਸਲ ਰਵੱਈਆ ਆਪਣੀ ਪ੍ਰਤੀ, ਉਸ ਦਾ ਆਪਾਂ ਨੂੰ ਕਿੰਨਾ ਬੁਰਾ ਨੁਕਸਾਨ ਹੋ ਰਿਹਾ, ਤੇ ਉਹ ਚੀਜ਼ ਇਸ ਵੇਲੇ ਬੈਲਟ ਦਿੱਤੇ ਹੈ ਜੀ। ਤੇ ਹਰਫਤਿਹ ਜੀ, ਮੇਰਾ ਕੁਐਸਚਨ ਇਹ ਹੈ ਵੀ ਡੈਮੋਕ੍ਰੇਟਸ ਦੇ ਵਿੱਚ ਨੇ ਪਿਛਲੀ ਵਾਰੀ ਜਦੋਂ ਸੰਨ 2018 ਚ ਇਲੈਕਸ਼ਨ ਹੋਈ ਸੀ ਗੈਵਨ ਨਿਊਸਮ ਦੀ, ਉਹਨਾਂ ਦੇ ਵਿੱਚ ਜਦੋਂ ਜਿਹੜੇ ਸਪੈਨਿਸ਼ ਮੂਲ ਦੇ ਵੋਟਰ ਸੀ, ਉਹਨਾਂ ਨੇ ਬਹੁਤ ਮੈਜੋਰਟੀ 'ਚ ਗੈਵਨ ਨਿਊਸਮ ਨੂੰ ਵੋਟਸ ਪਾਈਆਂ ਸੀਆਂ। ਇਸ ਵਾਰ ਰੀਕਾਲ ਦੇ ਵਿੱਚ ਜਿਹੜੇ ਸਪੈਨਿਸ਼ ਮੂਲ ਦੇ ਲੋਕ ਆ, ਉਹ 50-50% ਡਿਵਾਈਡਡ ਹੈਗੇ ਆ। ਈਵਨ ਡੈਮੋਕ੍ਰੇਟਿਕਲੀ ਇਲੈਕਟਡ ਅਸੈਂਬਲੀ ਵੂਮਨ ਜਿਹੜੀ ਹੈਗੀ ਆ ਲੋਰੀਨਾ ਗੋਂਜ਼ਾਲਸ, ਉਹ ਲੈਰੀ ਜਿਹੜਾ ਹੈਗਾ ਐਲਡਰ, ਉਹਦੀ ਸਪੋਰਟ ਕਰ ਰਹੀ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਸਾਡੇ ਖਿਆਲ ਵਿੱਚ ਤਾਂ ਇਹ ਵੀ ਹਰੇਕ ਨੂੰ ਆਪਦਾ ਯਾਨੀ ਕਿ ਪੱਖ ਚੁਣਨ ਦੀ ਆਜ਼ਾਦੀ ਹੈ। ਸੋ ਹਰੇਕ ਆਪਣੇ ਡਿਸਐਗਰੀਮੈਂਟਸ ਹਰੇਕ ਦੇ ਹੋ ਚੁੱਕੇ ਨੇ। ਤੇ ਜਿੱਥੇ ਤੱਕ ਹੈਗੀ ਪੋਲਿੰਗ ਦੀ ਗੱਲ, ਜੇ ਆਪਾਂ ਮੈਥ ਵਿੱਚ ਦੇਖੀ ਜਾਵੇ ਤਾਂ ਕੌਣ ਫੋਨ ਦਾ ਆਨਸਰ ਦਿੰਦਾ ਹੈ, ਕੌਣ ਇੰਟਰਨੈਟ ਦੇਖਦਾ ਹੈ, ਕੌਣ ਪੋਲਿੰਗ ਦਾ ਜਵਾਬ ਦਿੰਦਾ ਹੈ, ਉਸ ਚੀਜ਼ ਤੋਂ ਹੀ ਸੈਂਪਲ ਤਿਆਰ ਹੁੰਦੇ ਨੇ। ਸੋ ਉਹਦੇ ਵਿੱਚ ਅਕਸਰ ਜਿਹੜੇ ਆਮ ਵੋਟ ਲੋਕ ਹੁੰਦੇ ਨੇ, ਉਹਨਾਂ ਕੋਲ ਜਿਹੜੇ 8 ਤੋਂ 5 ਕੰਮ ਕਰਨ ਵਾਲੇ ਨੇ, ਉਹਨਾਂ ਕੋਲ ਪੋਲਿੰਗ ਦਾ ਜਵਾਬ ਦੇਣ ਦਾ ਟਾਈਮ ਕਿੱਥੇ ਹੈ। ਤਾਂ ਇਸ ਕਰਕੇ ਪੋਲਸ ਜਿਹੜੀਆਂ ਹੈਗੀਆਂ ਨੇ, ਅਕਸਰ ਜਦੋਂ ਆਪਣੇ ਮਾਈਨੋਰਿਟੀ ਕਮਿਊਨਿਟੀਜ਼ ਕੀਤੀਆਂ ਜਾਂਦੀਆਂ ਨੇ, ਉਹ ਥੋੜ੍ਹੀਆਂ ਸਕਿਊਡ ਹੁੰਦੀਆਂ ਨੇ ਇੱਕ ਜਾਂ ਦੂਜੇ ਪਾਸੇ ਨੂੰ। ਉਹਨਾਂ ਲਈ ਕਾਫੀ ਵੱਡਾ ਸੈਂਪਲ ਚਾਹੀਦਾ ਹੈ। ਮੈਂ ਉਹਦੇ ਵੱਲੋਂ ਕੋਸ਼ਿਸ਼ ਕਰਦਾ ਹੁੰਦਾ, ਮੈਨੂੰ ਪੋਲਿੰਗ ਆਉਂਦੀ ਹੈ ਵੀ ਮੈਂ ਕਰਾਂ ਜਵਾਬ ਦੇਵਾਂ, ਪਰ ਮੈਨੂੰ ਈਮੇਲ ਤੇ ਪੋਲ ਦਾ ਜਵਾਬ ਦੇਣ ਨੂੰ ਵੀ 20 ਮਿੰਟ ਲੱਗ ਜਾਂਦੇ ਕਈ ਵਾਰ। ਸੋ ਕਿੰਨਾ ਕੁ ਟਾਈਮ ਨਿਕਲਦਾ ਨਾ, ਉਹ ਪੋਲਿੰਗ ਜਿਹੜੀ ਹੈਗੀ ਆ, ਖਾਸ ਕਰਕੇ 2020 ਦੀ ਇਲੈਕਸ਼ਨ ਆ, ਜਦੋਂ ਪੋਲਿੰਗ ਬਹੁਤ ਗਲਤ ਨਿਕਲੀ ਗਈ ਥਾਵਾਂ ਤੇ, ਉਸ ਤੋਂ ਬਾਅਦ ਹੁਣ ਸਾਰੇ ਆਪਦੀ ਪੋਲਿੰਗ ਨੂੰ ਰੀਸੈਟ ਕਰਦੇ ਆ ਰਹੇ ਨੇ। ਪਰ ਸਾਡੇ ਖਿਆਲ ਵਿੱਚ ਇਹ ਹੈ ਵੀ ਇਹ ਦੇਖਿਆ ਜਾਵੇ ਵੀ ਆਪਾਂ ਆਪਣੇ ਸਟੇਟ ਨੂੰ ਰਿਕਵਰੀ ਦੇ ਜਿਹੜੇ ਰਾਹ ਤੇ ਲੈ ਕੇ ਜਾਣਾ ਵੀ ਇਸ ਸਾਲ $50 ਬਿਲੀਅਨ ਦਾ ਜੋ ਸਰਪਲਸ ਰਿਹਾ ਹੈ, ਵੀ ਦੇਖੋ ਆਪਾਂ ਆਪਣੀ ਕਮਿਊਨਿਟੀ 'ਚ ਕਿਵੇਂ ਲਵਾਉਣਾ ਹੈ। ਉਸ ਪ੍ਰਤੀ ਜੋ ਇਹਨਾਂ ਦੀ ਨਿਸ਼ਾਨੇ ਨੇ, ਉਹਨਾਂ ਨਾਲ ਮਿਲ ਕੇ ਕੰਮ ਕਰਨਾ ਹੈ ਤੇ ਉਸ ਚੀਜ਼ ਤੇ ਆਪਾਂ ਫੋਕਸਡ ਰਹੀਏ। ਤੇ ਨਾ ਜਿਹੜੀ ਗੱਲ ਹੈਗੀ ਆ ਵੀ ਇਹਨਾਂ ਦੀ ਪਰਫਾਰਮੈਂਸ ਕਿਵੇਂ ਰਹੀ ਆ, ਅਗਲੇ ਸਾਲ ਇਲੈਕਸ਼ਨਸ ਫੇਰ ਆ ਰਹੀਆਂ ਨੇ, ਆਪਾਂ ਉੱਤੇ ਆਪਣਾ ਫੇਰ ਦੇ ਦੇਵਾਂਗੇ, ਆਪਣੀ ਦੱਸਾਂਗੇ ਮਰਜ਼ੀ ਦੁਬਾਰਾ। ਜੀ। ਹਰਫਤਿਹ ਸਿੰਘ, ਡੈਮੋਕ੍ਰੇਟਸ ਜਦੋਂ ਆਪਾਂ ਦੇਖਿਆ ਸੀ ਵੀ ਪਹਿਲਾਂ ਜਦੋਂ ਸਟਿਮੂਲਸ ਪੈਕੇਜ ਆਉਣਾ ਸੀਗਾ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ, ਜਦੋਂ ਉਹਨਾਂ ਨੇ ਜਿਹੜੇ ਆ ਚੈੱਕਸ ਦੇ ਉੱਤੇ ਸਾਈਨ ਜਿਹੜੇ ਉਹ ਕੀਤੇ, ਇਹਨਾਂ ਨੇ ਕਿਹਾ ਵੀ ਹਾਈ ਦੁਹਾਈ ਹੋ ਗਈ ਵੀ ਆਹ ਕੀ ਹੈ, ਇੱਦਾਂ ਨਹੀਂ ਹੋਣਾ ਚਾਹੀਦਾ।
ਹੁਣ ਜਿਹੜੀ ਐਡ ਤੁਹਾਡੀ ਕਮੇਟੀ ਵੱਲੋਂ ਰਨ ਵੀ ਕੀਤੀ ਜਾ ਰਹੀ ਉਹਦੇ ਵਿੱਚ ਇਹ ਆਪ ਕਹਿ ਰਹੇ ਆ ਵੀ ਦੇਖੋ ਜੀ ਗੈਵਿਨ ਨਿਊਸਮ ਹੁਣਾਂ ਨੇ ਜਿਹੜੇ ਚੈੱਕ ਆ ਉਹ ਦਿੱਤੇ ਆ, ਇਸ ਦੇ ਉੱਤੇ ਕੀ ਆਪਣੇ ਆਪ ਦੇ ਪ੍ਰਤੀ ਸੋਚਦੇ ਨੇ? ਸੋ ਚੈੱਕ ਦਿੱਤੇ ਵੀ ਕਿਵੇਂ ਗਏ ਨੇ ਵੀ ਦੇਖੋ ਵੀ ਸਟੇਟ ਡੈਫਿਸਿਟ ਜਾਣ ਦੀ ਪ੍ਰੋਜੈਕਸ਼ਨ ਸੀ ਕਿ $20 ਬਿਲੀਅਨ ਦੇ ਡੈਫਿਸਿਟ ਵਿੱਚ ਜਾਊਗਾ ਪਿਛਲੇ ਸਾਲ ਜਦੋਂ ਮਾਰਚ ਅਪ੍ਰੈਲ 2020 ਦੀ ਗੱਲਾਂ ਨੇ। ਕੰਪੇਅਰ ਦੈਟ ਟੂ ਵੀ ਹੁਣ ਸਟੇਟ $50 ਬਿਲੀਅਨ ਦੇ 50-60 ਬਿਲੀਅਨ ਦੇ ਸਰਪਲਸ ਚ ਰਿਹਾ, ਤੇ ਉਹ ਸਰਪਲਸ ਨੂੰ ਆਮ ਲੋਕਾਂ ਤੱਕ ਦੁਬਾਰਾ ਵਾਪਸ ਪਹੁੰਚਾਉਣਾ, ਸੋ ਉਹੀ ਇੱਕ ਤਰੀਕੇ ਦਾ ਸਟਿਮੂਲਸ ਹੈ। ਸੋ ਉਹ ਤਾਂ ਗਵਰਨਰ ਨੇ ਡਿਸਾਈਡ ਕਰਨਾ ਨਾ ਵੀ ਉਸ ਜਿਹੜਾ ਪੈਸਾ ਦੁਬਾਰਾ ਕਿਵੇਂ ਵੰਡਿਆ ਜਾਵੇ। ਸੋ ਉਹਨਾਂ ਦੇ ਜੋ ਤੁਸੀਂ ਕਹਿੰਦੇ ਹੋ ਵੀ ਤੁਸੀਂ ਆਪਾਂ ਕਹਿ ਸਕਦੇ ਵੀ 3 ਰਾਊਂਡ ਹੁਣ ਤੱਕ ਜਾ ਚੁੱਕੇ ਨੇ ਸਟਿਮੂਲਸ ਚੈਕਸ ਦੇ। ਉਹਦਾ ਕਾਰਨ ਹੈ ਵੀ ਅਜੇ ਵੀ ਕਾਫੀ ਕਮਿਊਨਿਟੀ ਸਟਰਗਲ ਕਰ ਰਹੀਆਂ ਨੇ, ਪਰ ਜੇ ਆਪਾਂ ਇਹ ਪ੍ਰੋਗਰਾਮਸ ਖਤਮ ਕਰ ਦਿੱਤੇ ਵੀ ਜਿਸ ਤਰ੍ਹਾਂ ਦਾ ਜਿਹੜੇ ਦੂਸਰੇ ਪਾਸੇ ਉਮੀਦਵਾਰ ਖੜੇ ਨੇ ਕਹਿ ਰਹੇ ਨੇ ਵੀ ਮਿਨੀਮਮ ਵੇਜ ਨਹੀਂ ਹੋਣੀ ਚਾਹੀਦੀ ਜਾਂ ਮਾਸਕ ਰਿਕੁਆਇਰਮੈਂਟਸ ਵਗੈਰਾ ਨਹੀਂ ਹੋਣੀ ਚਾਹੀਦੀ ਨੇ, ਉਹਦਾ ਰਿਕਵਰੀ ਤੇ ਕਿੰਨਾ ਬੁਰਾ ਅਸਰ ਪਊਗਾ ਆਪਾਂ ਨੂੰ ਉਹ ਗੱਲਾਂ ਯਾਦ ਰੱਖਣੀਆਂ ਪੈਣੀਆਂ ਨੇ। ਜੀ 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 ਹਰਫਤਿਹ ਜੀ, ਮੈਂ ਇੱਥੇ ਕਲੀਅਰ ਕਰਦਾ ਵੀ ਤੁਸੀਂ ਕਿਹਾ ਰਿਪਬਲਿਕਨ ਪਾਰਟੀ ਦੇ ਹੋ ਸਕਦਾ ਕੁਝ ਬੰਦਿਆਂ ਨੇ ਕਿਹਾ ਵੀ ਜਿਹੜੇ ਨਹੀਂ ਵੈਕਸੀਨ ਲਾਉਣਾ ਚਾਹੀਦਾ, ਨਹੀਂ ਤੁਹਾਨੂੰ ਮਾਸਕ ਪਾਉਣੇ ਚਾਹੀਦੇ, ਪਰ ਲੈਰੀ ਐਲਡਰ ਦੀ ਮੈਂ ਗੱਲ ਕਰਦਾ, ਉਹਦੀ ਇੰਟਰਵਿਊ ਮੈਂ ਖੁਦ ਸੁਣੀ ਆ। ਉਹ ਕਹਿੰਦਾ ਮੈਂ ਖੁਦ ਵੈਕਸੀਨ ਲਵਾਇਆ ਆ, ਖੁਦ ਮੈਂ ਕਹਿੰਦਾ ਸਾਰਿਆਂ ਨੂੰ ਕਹਿੰਦਾ ਉਹ ਮਾਸਕ ਪਾਓ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਲੈਰੀ ਐਲਡਰ ਆਪਸ ਵਿੱਚ ਕੀ ਜਾਣੀ ਕਿ ਆਪ ਕੀ ਕਹਿ ਰਹੇ ਨੇ ਵਰਸਸ ਤੁਸੀਂ ਇਹ ਦੇਖੋ ਵੀ ਜੇ ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਪੱਧਰ ਉੱਤੇ ਉੱਭਰਦੇ ਜਿਹੜੇ ਸਿਤਾਰੇ ਨੇ ਉਹ ਕੀ ਕਹਿ ਰਹੇ ਨੇ। ਐਗਜ਼ਾਮਪਲ ਡੋਨਾਲਡ ਟਰੰਪ ਨੇ ਆਪ ਵੈਕਸੀਨ ਲਵਾਈ ਹੈ, ਪਰ ਉਹਨਾਂ ਨੇ ਪਬਲਿਕਲੀ ਨਹੀਂ ਲਵਾਈ। ਇਹ ਪਬਲਿਕਲੀ ਖੁੱਲੇ ਆਮ ਸਪੋਰਟ ਨਹੀਂ ਕਰ ਰਹੇ ਵੈਕਸੀਨ ਲਵਾਉਣ ਦੀ। ਕਾਫੀ ਜਿਹੜੇ ਰਿਪਬਲਿਕਨ ਪਾਰਟੀ ਲੀਡਰ ਨੇ ਉਹਨਾਂ ਦਾ ਕਾਰਨ ਪੋਲੀਟੀਕਲ ਆ ਵੀ ਇਸ ਚੀਜ਼ ਤੁਸੀਂ ਆਪਾਂ ਜਨਤਾ ਦਾ ਜਿਹੜੀ ਹੈਗੀ ਹੈ ਹੈਲਥ ਪਬਲਿਕ ਹੈਲਥ ਦੇਖਣੀ ਆ ਵੀ ਪਬਲਿਕ ਨੂੰ ਆਪਾਂ ਦੀ ਹੈਲਥ ਕਿਵੇਂ ਮੇਨਟੇਨ ਕਰਨੀ ਆ। ਸਿਰਫ ਵੋਟਾਂ ਕਰਕੇ ਆਪ ਦੇ ਸਪੋਰਟਰਸ ਨਾਲ ਕਿਉਂਕਿ ਡਿਸਐਗਰੀ ਨਹੀਂ ਕਰਨਾ ਚਾਹੁੰਦੇ, ਖੁੱਲੇ ਆਮ ਇਹ ਗੱਲ ਕਹਿਣ ਤੋਂ ਉੱਚੇ ਚੱਕਦੇ ਨੇ। ਨਾਲ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਤੁਹਾਡੀ ਮਰਜ਼ੀ ਆ, ਤੁਸੀਂ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ, ਸੋਚ ਲਓ। ਇਸ ਚੀਜ਼ਾਂ ਨੂੰ ਜੋ ਸਿੱਧੇ ਤਰੀਕੇ ਨਾਲ ਹਵਾ ਦਿੰਦੇ ਨੇ ਨਾ, ਜਿਹੜਾ ਸ਼ੱਕ ਪੈਦਾ ਹੁੰਦਾ ਲੋਕਾਂ 'ਚ ਵੈਕਸੀਨ ਪ੍ਰਤੀ ਜਾਂ ਦਵਾਈਆਂ ਪ੍ਰਤੀ ਜਾਂ ਕੋਵਿਡ ਪ੍ਰਤੀ ਇਨ ਜਨਰਲ ਵੀ, ਉਹ ਜਿਹੜੀ ਹੈਗਾ ਉਹ ਅੱਗੇ ਜਾ ਕੇ ਬੇਸਿਕਲੀ ਇਹ ਚਾਹੇ 2020 ਦੇ ਇਲੈਕਸ਼ਨਾਂ 'ਚ ਉਹਨਾਂ ਨੂੰ ਪੂਰੇ ਉੱਤੇ ਯਾਨੀ ਝੂਠ ਦਾ ਪਰਦਾ ਮਤਲਬ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਿੱਧੇ ਤਰੀਕੇ ਨਾਲ। ਇਹ ਸੱਚ ਨਾਲ ਜੋ ਲੜਨ ਦੇ ਸਿੱਧੇ ਤਰੀਕੇ ਨੇ, ਯਾਨੀ ਕਿ ਉਸ ਜਿਹੜਾ ਝੂਠ ਹੈ ਐਵੇਂ ਖੜਾ ਕਰਨਾ ਵੀ ਇਹਨੂੰ there is no fire here, no smoke ਵੈਸੇ ਖੜਾ ਕਰੀ ਜਾ ਰਹੇ ਨੇ। ਉਹ ਅੱਗੇ ਜਾ ਕੇ ਸਮਾਜ ਨੂੰ ਢਾਉਣ ਵਾਲੀਆਂ ਜਾਂ ਸਮਾਜ ਨੂੰ ਢਾਹ ਲਾਉਣ ਵਾਲੀਆਂ ਨੀਤੀਆਂ ਨੇ। ਜੀ, ਤੇ ਹਰਫਤਿਹ ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਆ। ਚਲੋ ਜਿਹਨੂੰ ਵੋਟ ਪਾਉਣੀ ਆ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਪਾਉਣੀ ਆ। ਤੁਸੀਂ ਇਸ ਕਮੇਟੀ ਦੇ ਵੱਲੋਂ ਉਹਨਾਂ ਦਾ ਪੱਖ ਜਿਹੜਾ ਉਹ ਤੁਸੀਂ ਰੱਖ ਦਿੱਤਾ ਆ, ਤੇ ਇਹ ਵੀ ਦੱਸ ਦਿਓ ਵੀ ਵੋਟ ਪਾਉਣੀ ਕਿੱਦਾਂ ਆ। ਜੀ ਜ਼ਰੂਰ ਦੱਸ ਦਿਓ ਜੀ। ਸਭ ਤੋਂ ਮੇਨ ਗੱਲ ਤਾਂ ਇਹ ਹੈ ਕਿ ਆਪਾਂ ਵੋਟ ਪਾਈਏ। 14 ਸਤੰਬਰ ਤੱਕ ਵੋਟਾਂ ਪੈਣੀਆਂ ਹਨ। ਮੋਸਟ ਜਿਹੜੀ ਏਰੀਆ ਜਾਂ ਖਾਸ ਕਰਕੇ ਸੈਂਟਰਲ ਵੈਲੀ ਵਿੱਚ ਪੰਜਾਬੀ ਵਿੱਚ ਵੀ ਜਿਹੜੀ ਬੈਲਟ ਉਪਲਬਧ ਹੈ। ਤੁਸੀਂ ਜੇ ਤੁਹਾਨੂੰ ਘਰੇ ਬੈਲਟ ਨਹੀਂ ਆਈ ਤਾਂ ਤੁਸੀਂ ਵੋਟਿੰਗ ਸੈਂਟਰ ਵਿੱਚ ਜਾ ਕੇ ਆਪਦਾ ਐਡਰੈਸ ਦੇ ਕੇ ਬੈਲਟ ਲੈ ਸਕਦੇ ਹੋ। ਕਿਹਾ ਮੈਨੂੰ ਪੰਜਾਬੀ ਵਿੱਚ ਹੈਲਪ ਚਾਹੀਦੀ ਹੈ, ਮੈਨੂੰ ਪੰਜਾਬੀ 'ਚ ਮਦਦ ਤਾਂ ਇਹ ਚਾਹੀਦੀ ਹੈ। ਅਕਸਰ ਪੰਜਾਬੀ ਵਿੱਚ ਇਲੈਕਸ਼ਨ ਸਟਾਫ ਵੀ ਉੱਥੇ ਅਵੇਲੇਬਲ ਹੋਊਗਾ। ਸੋ ਹੋ ਸਕੇ ਤਾਂ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜੇ ਪੰਜਾਬੀ 'ਚ ਤੁਸੀਂ ਰਿਸੋਰਸਿਸ ਵਰਤੋਂ ਤਾਂ ਕਿ ਅੱਗੇ ਆਪਣੀ ਬੋਲੀ ਨੂੰ ਜਾਂ ਆਪਣੇ ਕਮਿਊਨਿਟੀ ਲਈ ਵੀ ਹੈਲਪ ਕਰਦੇ ਰਹੀਏ ਇਸ ਤਰੀਕੇ ਨਾਲ। ਜੀ, ਸੋ ਜਿੰਨਾ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ ਤੇ ਹਰਫਤਿਹ ਸਿੰਘ ਜੀ। ਸੋ 2 ਕੁਐਸਚਨ ਹੈਗੇ ਆ ਵੀ ਤੁਸੀਂ ਗਵਰਨਰ ਨੂੰ ਰੀਕਾਲ ਕਰਨਾ ਚਾਹੁੰਦੇ ਆ, ਯੈਸ ਜਾਂ ਨੋ। ਉਹ ਤੋਂ ਬਾਅਦ ਫਿਰ ਜਿਹੜੇ ਕੈਂਡੀਡੇਟ ਆ ਉਹਨਾਂ 'ਚੋਂ ਜੇ ਕਿਸੇ ਨੂੰ ਤੁਸੀਂ ਟਿਕ ਮਾਰ ਕਰਨਾ ਚਾਹੁੰਦੇ ਆ, ਵੋਟ ਜ਼ਰੂਰ ਪਾਓ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਆ, ਪ੍ਰੋਬਲਮ ਕੀ ਆ ਵੀ ਆਪਣੀ ਕਮਿਊਨਿਟੀ ਅਸੀਂ ਵੋਟ ਨਹੀਂ ਪਾਣੇ, ਬੜੀ ਮੁਸ਼ਕਲ ਦੇ ਨਾਲ ਪੰਜਾਬੀ ਦੇ ਵਿੱਚ ਬੈਲਟਸ ਕਈ ਕਾਉਂਟੀਜ਼ ਦੇ ਵਿੱਚ ਜਿਹੜੇ ਆਏ ਹੈਗੇ ਆ। ਸੋ ਜਿਨ੍ਹਾਂ ਦੇ ਕੋਲ ਇੰਗਲਿਸ਼ ਵਿੱਚ ਵੀ ਆਏ, ਮੈਨੂੰ ਇੰਗਲਿਸ਼ 'ਚ ਆਇਆ ਸੀ, ਪਰ ਮੈਂ ਉਹਨਾਂ ਨੂੰ ਰਿਕੁਐਸਟ ਕੀਤਾ ਵੀ ਨੈਕਸਟ ਟਾਈਮ ਚਲੋ ਹੁਣ ਮੇਰਾ ਪੰਜਾਬੀ 'ਚ ਹੋਣਾ ਚਾਹੀਦਾ। ਜ਼ਰੂਰ ਰਿਕੁਐਸਟ ਕਰੋ ਤਾਂ ਕਿ ਫਿਰ ਵੱਧ ਤੋਂ ਵੱਧ ਤੇ ਵੋਟ ਪਾਓ ਜ਼ਰੂਰ। ਨੋ ਮੈਟਰ ਤੁਸੀਂ ਡੈਮੋਕ੍ਰੇਟਸ ਆ, ਰਿਪਬਲਿਕਨ ਆ, ਲਿਬਰਟੇਰੀਅਨ ਆ,
ਪਾਓ ਜ਼ਰੂਰ, Green ਤੁਹਾਡੀ party ਕਾਊਂਟਿੰਗ ਹੈ। ਜ਼ਰੂਰ ਹੋਣੀ ਚਾਹੀਦੀ ਆ। ਜੀ ਜੀ, ਇਹ ਕਮੇਟੀ ਵਾਲੇ ਤਾਂ ਕਹਿਣਗੇ ਉਹ ਉਹਦੇ ਤੇ ਨੋ ਕਰੋ, ਪਰ ਹਰ ਇੱਕ ਦੀ ਆਪੋ ਆਪਣੀ ਚੋਇਸ ਆ ਜੀ, ਜਿੰਨੇ ਜਿੱਧਰ ਨੂੰ ਵੀ ਜਿਹੜੀ ਵੋਟ ਆ ਉਹ ਕਿਸ ਪਾਸੇ ਵੱਲ ਨੂੰ ਪਾਉਣੀ। ਹਰਫਤਿਹ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸੀਗੇ ਹਰਫਤਿਹ ਸਿੰਘ, ਕਮਿਊਨਿਟੀਜ਼ ਫॉर ਏ ਨਿਊ ਕੈਲੀਫੋਰਨੀਆ ਐਕਸ਼ਨ ਫੰਡ ਅਗੇਂਸਟ ਦ ਰੀਕਾਲ ਆਫ ਗੈਵਨ ਨਿਊਸਮ, ਇਹਨਾਂ ਦੇ ਵੱਲੋਂ ਜਿਹੜੇ ਆ ਇਹ ਆਏ ਸੀਗੇ ਅਤੇ ਇਹ ਆਪਣੇ ਜਿਹੜੇ ਵਿਚਾਰ ਆ ਉਹ ਰੱਖ ਰਹੇ ਸੀਗੇ। ਸੋ ਬਿਲਕੁਲ ਹਰ ਇੱਕ ਦਾ ਹੁਣ ਜਿਹੜੇ ਕੈਲੀਫੋਰਨੀਆ ਦੇ ਨਿਵਾਸੀ ਆ ਉਹਨਾਂ ਨੇ ਦੇਖਣਾ ਆ ਵੀ ਤੁਹਾਨੂੰ ਕਿਹੜਾ ਬੰਦਾ ਜਿਹੜਾ ਪਸੰਦ ਆ, ਵੀ ਕਿਹਦੀ ਲੀਡਰਸ਼ਿਪ ਤੁਹਾਨੂੰ ਲੱਗਦਾ ਆ ਵੀ ਉਹ ਬਿਹਤਰ ਰਹੂਗੀ ਕੈਲੀਫੋਰਨੀਆ ਦੇ ਲਈ। ਉੱਦਾਂ ਹੁਣ ਰੀਕਾਲ ਜਿੱਦਾਂ ਇਹਨਾਂ ਨੇ ਕਿਹਾ ਵੀ ਉਹ ਆ ਰਹੀ ਆ, ਪਰ ਜਨਰਲ ਇਲੈਕਸ਼ਨ ਜਿਹੜੀਆਂ ਫਿਰ ਉਹ 1 ਸਾਲ ਬਾਅਦ ਫਿਰ ਆ ਜਾਣੀਆਂ। ਸੋ $250 ਮਿਲੀਅਨ ਦਾ ਇਸ ਰੀਕਾਲ ਦੇ ਉੱਤੇ ਜਿਹੜਾ ਉਹ ਖਰਚਾ ਜਿਹੜਾ ਹੋ ਰਿਹਾ ਆ, ਜਿਸ ਦੇ ਵਿੱਚ ਚਾਂਸ ਜਿਹੜੇ ਇੱਕ ਟਾਈਮ ਦੇ ਉੱਤੇ ਤਾਂ ਪਹਿਲਾਂ ਤਾਂ ਕਹਿੰਦੇ ਸੀ ਵੀ ਕੋਈ ਚਾਂਸ ਨਹੀਂ ਆ ਵੀ ਰੀਕਾਲ ਜਿਹੜੀ ਇਸ ਦੀ ਹੋ ਜਾਊਗੀ, ਪਰ ਬਾਅਦ ਦੇ ਵਿੱਚ ਪੋਲਿੰਗ ਜਿਹੜੀ ਉਹ ਇੱਦਾਂ ਲੱਗੀ ਵੀ ਬਿਲਕੁਲ ਕਲੋਜ਼ ਆ, ਪਰ ਮੁੜ ਦੁਬਾਰਾ ਗੈਵਿਨ ਨਿਊਸਮ ਕਈ ਪੋਲਸ ਦੇ ਵਿੱਚ ਅੱਗੇ ਜਿਹੜਾ ਉਹ ਦਿਖਾਇਆ ਜਾ ਰਿਹਾ ਹੈਗਾ। ਪਰ 14 ਤਰੀਕ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਹਿੰਦੇ ਆ ਵੀ ਉਹ ਹੋ ਜਾਵੇਗਾ। ਅਤੇ ਹੁਣ ਆਪਾਂ ਵੀ ਇਜਾਜ਼ਤ ਲੈਂਦੇ ਹਾਂ ਜੀ, ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ, ਮੈਨੂੰ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। USA।